ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਦੀਪਕ ਸ਼ਰਮਾ ਜਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀਏ ਕਿ ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2023 ਦੀ 11 ਜੁਲਾਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 4082722500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਉਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵੇ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਵਿਸਲਾ ਫੈਮਿਲੀ ਫ੍ਰਿਜ਼ਨੋ, ਮਨਦੀਪ ਸਿੰਘ ਸੈਨ ਹੋਜ਼ੇ, ਸੰਦੀਪ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408272 ਖਬਰ ਤੇ ਨਜ਼ਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਇਸ ਵੇਲੇ ਪੰਜਾਬੀ ਰੇਡੀਓ USA ਨੂੰ ਸੁਣ ਰਹੇ ਹੋ AM FM ਸਟੇਸ਼ਨ ਦੇ ਨਾਲ ਰੇਡੀਓ ਸੈੱਟ ਤੇ ਨੈਟ ਤੇ ਮੋਬਾਈਲ ਐਪ ਸੋਸ਼ਲ ਮੀਡੀਆ ਪਲੇਟਫਾਰਮਸ Facebook YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਏਗੀ ਤੇ ਸ਼ੁਰੂਆਤ ਕਰੀਏ ਪੰਜਾਬ ਦੀ ਸਿਆਸਤ ਤੋਂ। ਜਾਖੜ ਦੇ ਆਉਂਦੇ ਹੀ ਕਹਿੰਦੇ ਪੰਜਾਬ ਭਾਜਪਾ ਦੇ ਵਿੱਚ ਪੈ ਗਈ ਫੁੱਟ। ਪ੍ਰਵੀਨ ਜੀ, ਇਸ ਤਰ੍ਹਾਂ ਹੈ ਕਿ ਸੁਨੀਲ ਜਾਖੜ ਪੰਜਾਬ BJP ਦੇ ਪ੍ਰਧਾਨ ਬਣੇ ਨੇ ਅਸ਼ਵਨੀ ਸ਼ਰਮਾ ਦੇ ਹਟਾਉਣ ਤੋਂ ਬਾਅਦ ਜਾਂ ਉਹਨਾਂ ਦੇ ਲਾਂਭੇ ਹੋਣ ਤੋਂ ਬਾਅਦ ਇਹਨਾਂ ਨੂੰ ਪ੍ਰਧਾਨਗੀ ਮਿਲੀ ਤੇ ਹੁਣ ਉਹ ਦਫ਼ਤਰ ਜਿਹਦੇ ਵਿੱਚੋਂ ਅਸ਼ਵਨੀ ਸ਼ਰਮਾ ਪਿਛਲੇ ਦਿਨੀ ਆਪਣਾ ਸਮਾਨ ਚੱਕ ਕੇ ਲੈ ਗਏ ਸੀ, ਹੈ ਨਾ, ਸੋ ਉਸ ਦਫ਼ਤਰ ਦੇ ਵਿੱਚ ਹੁਣ ਇਹਨਾਂ ਦਾ ਮੰਜਾ ਡਹਿਣਾ, ਸੋ ਇਸ ਲਈ ਉੱਥੇ ਹੀ ਇਹਨਾਂ ਨੂੰ ਤਾਜਪੋਸ਼ੀ ਕਹਿ ਲਈਏ ਆਪਾਂ, ਇਹਨਾਂ ਦੀ ਪ੍ਰਧਾਨਗੀ ਦੀ ਸਮਾਗਮ ਰੱਖਿਆ ਗਿਆ ਤੇ ਉਸ ਦੇ ਵਿੱਚ ਬੜੇ ਜੋਸ਼ 'ਚ ਬੋਲੇ ਸੁਨੀਲ ਜਾਖੜ। ਬੜੇ ਮਤਲਬ ਕਿ ਆਪਣੇ ਆਪ ਨੂੰ ਇਹ ਪੇਸ਼ ਕੀਤਾ ਕਿ ਮੈਨੂੰ ਪੂਰੇ ਅਧਿਕਾਰ ਨੇ ਇਸ ਮੌਕੇ ਕੇਂਦਰ ਵੱਲੋਂ ਜਾਂ ਭਾਜਪਾ ਦੀ ਜਿਹੜੀ ਲੀਡਰਸ਼ਿਪ ਆ ਉਹਦੇ ਵੱਲੋਂ, ਸੋ ਇਸ ਲਈ ਹੁਣ ਆਪਾਂ ਆਪਣੇ ਦਮ ਤੇ ਸਾਹਮਣੇ ਆ ਕੇ ਲੜਾਂਗੇ। ਪਰ ਉਸ ਸਮਾਗਮ ਦੇ ਵਿੱਚੋਂ ਕਾਫੀ ਕੁਝ ਸਾਹਮਣੇ ਆ ਗਿਆ ਕਿ ਭਾਈ ਜਾਖੜ ਦੇ ਪ੍ਰਧਾਨ ਬਣਦਿਆਂ BJP ਦੇ ਵਿੱਚ ਇੱਕ ਫੁੱਟ ਆ। ਇਹਦੀ ਸ਼ੁਰੂਆਤ ਤਾਂ ਵੈਸੇ ਉਸੇ ਦਿਨੇ ਹੋ ਗਈ ਸੀ ਜਿੱਦਣ ਇਹਨਾਂ ਨੂੰ ਪ੍ਰਧਾਨ ਬਣਾਇਆ ਗਿਆ। ਉਸੇ ਦਿਨ ਇਹਨਾਂ ਦੇ ਆਪਣੇ ਹਲਕੇ ਤੋਂ BJP ਦਾ ਉਹ ਲੀਡਰ ਜਿਹਦੇ ਨਾਲ ਇਹਨਾਂ ਦਾ ਆਮੋ ਸਾਹਮਣੇ ਹੁੰਦਾ ਰਿਹਾ, ਹੈ ਨਾ, ਜਿਸਨੇ ਕਦੇ ਇਹਨਾਂ ਨੂੰ ਹਰਾਇਆ, ਕਦੇ ਇਹ ਉਹਨੂੰ ਹਰਾਉਂਦੇ, ਤੇ ਜਾਂ ਹੁਣ ਇਹਨਾਂ ਦੇ ਭਤੀਜੇ ਤੋਂ ਹਾਰ ਗਿਆ ਉਹ। ਸੋ ਇਸ ਲਈ ਉਹ ਸਾਰੇ ਵਰਤਾਰੇ ਦੇ ਵਿੱਚ ਉਹ ਲੀਡਰ ਤਾਂ ਉਸੇ ਦਿਨੇ ਮਤਲਬ ਕੱਪੜਿਆਂ 'ਚੋਂ ਬਾਹਰ ਆ ਕੇ ਖਲਾਰਾ ਪਾ ਗਿਆ ਸੀ। ਪਰ ਉਹਦੇ ਨਾਲ ਇਹ ਲੱਗਿਆ ਕਿ ਠੀਕ ਹੈ, ਉਹ ਹਲਕਾ ਤੱਕ ਸ਼ਾਇਦ ਵਿਰੋਧ ਹੈ ਜਾਂ ਉਹ ਸੀਟ ਜਾਣ ਦਾ ਡਰ ਹੈ ਕਿ ਕਦੇ BJP ਕਹਿੰਦੀ ਮੈਂ ਲੜਦਾ ਸੀ, ਹੁਣ ਇਹ ਲੜਿਆ ਕਰਨਗੇ, ਕਿਤੇ ਇਹ ਲੱਗਦਾ ਉਹਨੂੰ ਜਾਂ ਇਹਨਾਂ ਦੇ ਹੱਥੋਂ ਸੀਟ ਚਲੀ ਗਈ। ਪਰ ਜਦੋਂ ਤੱਕ ਉਸ ਪ੍ਰਧਾਨਗੀ ਦੇ ਐਲਾਨ ਤੋਂ ਲੈ ਕੇ ਤਾਜਪੋਸ਼ੀ ਤੱਕ ਦਾ ਦਿਨ ਆਇਆ ਤਦ ਤੱਕ ਸਾਫ਼ ਹੋਇਆ ਕਿ ਬਗਾਵਤ ਹੇਠਲੇ ਪੱਧਰ ਤੱਕ ਜਾ ਰਹੀ ਆ। ਠੀਕ ਹੈ, ਉਹਦੇ 2-3 ਪਹਿਲੂ ਨੇ ਪ੍ਰਵੀਨ ਜੀ। ਪਹਿਲਾ ਪਹਿਲੂ ਤਾਂ ਇਹ ਆ ਕਿ ਜ਼ਿਆਦਾਤਰ ਹਲਕਿਆਂ ਦੇ ਵਿੱਚ ਹੁਣ ਜਿੱਥੋਂ ਕਾਂਗਰਸੀ ਸ਼ਾਮਲ ਹੋਏ ਨੇ ਜਾਂ ਜਿੱਥੋਂ ਅਕਾਲੀ ਆਉਣ ਲਈ ਕਾਹਲੇ ਨੇ ਜਾਂ ਕੁਝ ਨਵੇਂ ਚਿਹਰੇ ਮੋਹਰੇ ਸਾਹਮਣੇ ਲਿਆਂਦੇ ਨੇ, ਉੱਥੇ BJP ਦਾ ਹੇਠਲਾ ਵਰਕਰ, ਹੇਠਲਾ ਮੈਂਬਰ ਜਾਂ ਉਸ ਇਲਾਕੇ ਤੋਂ ਜਿਹੜਾ ਤਿਆਰੀ ਕਰ ਰਿਹਾ ਸੀ, ਉਹ ਬੰਦਾ ਆਪਣੇ ਆਪ ਨਾਲ ਠੱਗੀ ਮਹਿਸੂਸ ਕਰਦਾ ਕਿ ਜਦੋਂ ਔਖੀ ਘੜੀ ਸੀ ਭਾਜਪਾ ਤੇ, ਜਦ ਪੰਜਾਬ ਦੇ ਵਿੱਚ ਭਾਜਪਾ ਦਾ ਵਿਰੋਧ ਸੀ, ਅਸੀਂ ਸੀ ਛਿੱਤਰ ਖਾਣ ਨੂੰ, ਗਾਲਾਂ ਖਾਣ ਨੂੰ, ਤੇ ਹੁਣ ਆਹ ਰਾਜ ਕਰਨ ਨੂੰ ਫਿਰ ਉਹੀ ਆ ਗਏ ਜਿਨ੍ਹਾਂ ਦੇ ਖਿਲਾਫ ਅਸੀਂ ਬੋਲਦੇ ਰਹੇ ਜਾਂ ਜਿਹੜੇ ਸਾਡੇ ਖਿਲਾਫ ਬੋਲਦੇ ਰਹੇ। ਸੋ ਇਸ ਲਈ ਇੱਕ ਤਾਂ ਕਾਂਗਰਸੀਆਂ ਤੋਂ ਇਸ ਆਮਦ ਤੋਂ ਹੇਠਲਾ ਵਰਕਰ, ਠੀਕ ਹੈ, ਪਰ ਹੇਠਲਾ ਵਰਕਰ ਹੀ ਕਿਉਂ, ਜਦੋਂ ਤਾਜਪੋਸ਼ੀ ਹੁੰਦੀ ਹੈ BJP ਦੇ ਵਿੱਚ ਇਹ ਮੰਨਿਆ ਜਾਂਦਾ ਕਿ BJP ਦਾ ਵਰਕਰ ਚਾਹੇ ਜਾਂ ਇਹਨਾਂ ਦਾ ਲੀਡਰ ਅੰਦਰੋਂ ਚਾਹੇ ਦੁਖੀ ਹੋਵੇ, ਤਪੇ, ਚਾਹੇ ਕੁਝ ਮੂਹਰੇ, ਪਰ ਹਾਈ ਕਮਾਂਡ ਦੇ ਮੂਹਰੇ ਕੁਸਕਦਾ ਨਹੀਂ। ਪਰ ਅੱਜ ਅਸ਼ਵਨੀ ਸ਼ਰਮਾ ਨਹੀਂ ਆਇਆ ਜੀ। ਅੱਛਾ, ਉਸ ਤਾਜਪੋਸ਼ੀ ਸਮਾਗਮ ਦੇ ਵਿੱਚ ਅਸ਼ਵਨੀ ਸ਼ਰਮਾ ਗੈਰ ਹਾਜ਼ਰ ਹੈ। ਠੀਕ ਹੈ, ਇਹਦਾ ਮਤਲਬ ਕੀ ਸਮਝਿਆ ਜਾਵੇ ਫਿਰ? ਮੈਂ ਕਹਿੰਦਾ ਕੁਛ ਹੁੰਦਾ, ਘੱਟੋ ਘੱਟ BJP ਨੂੰ ਇਹ ਤਾਂ ਪਤਾ ਸੀ ਨਾ ਕਿ ਜੇ ਅਸ਼ਵਨੀ ਸ਼ਰਮਾ ਨਹੀਂ ਆ ਪਾਉਂਦਾ ਤਾਂ ਇਹਦਾ ਸੁਨੇਹਾ ਕੀ ਜਾਣਾ। ਹੁਣ ਕੱਲ ਨੂੰ ਅਸ਼ਵਨੀ ਸ਼ਰਮਾ ਕੋਈ ਸਫਾਈ ਦੇਵੇ, ਜਾਖੜ ਕੋਈ ਪੱਖ ਰੱਖੇ, ਗਜੇਂਦਰ ਸ਼ੇਖਾਵਤ ਕੁਛ ਕਹੇ, ਪਰ ਸਾਰਿਆਂ ਨੂੰ ਪਤਾ ਹੈ ਜੀ ਕਿ ਜੇ ਸਾਬਕਾ ਪ੍ਰਧਾਨ ਨਹੀਂ ਆ ਰਿਹਾ ਤੇ ਮੌਜੂਦਾ ਪ੍ਰਧਾਨ, ਨਵਾਂ ਪ੍ਰਧਾਨ ਉਹਦਾ ਸੰਭਾਲ ਰਿਹਾ, ਤੇ ਇਹਦੇ ਕੀ ਮਾਇਨੇ ਹੁੰਦੇ ਨੇ? ਇਹਨੂੰ ਬਗਾਵਤ ਨਾ ਕਹੀਏ, ਅੰਦਰ ਰੋਸਾ ਨਾ ਕਹੀਏ, ਤਾਂ ਹੋਰ ਕੀ ਕਹੀਏ ਜੀ। ਚਲੋ ਫਿਰ ਆਜੋ ਸਮਾਗਮ 'ਚ। ਜਿਹੜੇ ਸਮਾਗਮ 'ਚ ਮੌਜੂਦ ਸੀ ਉਹਨਾਂ ਦੇ ਵਿੱਚੋਂ ਵੀ ਘੁਸਰ ਮੁਸਰ ਹੁੰਦੀ ਰਹੀ ਕਿ ਯਾਰ ਆਪਾਂ ਕਾਂਗਰਸੀਆਂ ਦੇ ਸਮਾਗਮ ਤੇ ਆਏ ਕਿ BJP ਵਾਲਿਆਂ ਦੇ। ਠੀਕ ਹੈ, ਇਹ ਉਹਨਾਂ ਦੇ ਲੀਡਰ ਵਰਕਰ ਚਰਚਾ ਕਰ ਰਹੇ ਸੀ, ਕੁਝ ਹੱਸ ਕੇ ਕਰ ਰਹੇ ਸੀ, ਕੁਝ ਦੁਖੀ ਹੋ ਕੇ ਕਰ ਰਹੇ ਸੀ। ਠੀਕ ਹੈ, ਉਹ ਕਹਿੰਦੇ ਕਿ ਜਾਖੜ ਤੋਂ ਬਾਅਦ ਜਿਹੜੇ ਲੀਡਰ ਕਾਂਗਰਸੀ ਆਏ ਨੇ, ਜਿਹੜੇ ਜਾਖੜ ਤੋਂ ਪਹਿਲਾਂ ਆਏ ਨੇ,
ਕਈ ਇਕੱਠੇ ਗਰੁੱਪ ਦੇ ਰੂਪ ਚ ਆਏ ਸੀ, ਕਈ ਕੱਲੇ ਆਪਣੀ ਸੈਟਿੰਗ ਕਰਕੇ ਆਏ ਸੀ। ਉਹ ਸਾਰੇ ਹੀ ਜਾਖੜ ਤੋਂ ਬਾਅਦ ਕਹਿੰਦੇ ਬਹੁਤ ਬਾਗੋ ਬਾਗ ਨੇ ਕਿ ਲੈ ਬਈ ਇੱਥੇ ਵੀ ਰਾਜ ਤਾਂ ਆਪਣਾ ਹੀ ਆ ਜੀ, ਇੱਥੇ ਵੀ ਲੀਡਰ ਤਾਂ ਆਪਣਾ ਹੀ ਆ, ਇੱਥੇ ਵੀ ਆਪਣੀ ਉਹ ਚੱਲਣੀ। ਸੋ ਇਸ ਲਈ ਉਸ ਵਰਤਾਰੇ ਨੇ ਇਹਨਾਂ ਦੀ ਜਿਹੜੀ ਆਪਣੇ ਆਪ ਨੂੰ ਮੁਰਲੀ ਲੀਡਰਸ਼ਿਪ ਕਹਾਉਂਦੀ ਆ ਭਾਜਪਾ ਦੀ ਜੀ, ਉਹਦੇ ਵਿੱਚ ਵੀ ਨਿਰਾਸ਼ਾ ਭਰਤੀ। ਠੀਕ ਹੈ। ਇੱਕ ਪਾਸੇ ਉਹ ਸਟੇਜ ਤੋਂ ਸੁਨੀਲ ਜਾਖੜ ਕਹਿੰਦੇ ਨੇ ਬੋਲਦੇ ਹੋਏ ਕਿ ਹਾਂ ਹਰੇਕ ਘਰ ਦੇ ਵਿੱਚ ਥੋੜਾ ਬਹੁਤ ਗੁੱਸਾ ਗਿਲਾ ਹੁੰਦਾ, ਕੋਈ ਨਾ ਜਿਹੜੀਆਂ ਸਾਡੇ 'ਚ ਵੀ ਨਾਰਾਜ਼ਗੀਆਂ ਹੋਣਗੀਆਂ ਉਹ ਮੈਨੂੰ ਦੂਰ ਕਰਨੀਆਂ ਆਉਂਦੀਆਂ, ਮੈਂ ਇਹੀ ਕੁਝ ਕਰਦਾ ਆਇਆ, ਹੁਣ ਤੱਕ ਨਾਰਾਜ਼ਾਂ ਨੂੰ ਮਨਾਉਂਦਾ ਹੀ ਆਣਾ ਕਿ ਮੈਂ ਇੱਥੇ ਵੀ ਨਾਰਾਜ਼ਾਂ ਨੂੰ ਮਿਲਾ ਲੂੰਗਾ। ਇਹ ਕਹਿਣ ਦੀ ਲੋੜ ਕਿਉਂ ਪਈ ਪ੍ਰਧਾਨਗੀ ਵਾਲੇ ਦਿਨ ਜੀ, ਉਹਦਾ ਸੰਭਾਲਣ ਲੱਗਿਆ ਜੀ। ਤੇ ਬੀਜੇਪੀ ਤਾਂ ਜੇ ਪੰਜਾਬ 'ਚ 3-13 'ਚ ਨਹੀਂ, ਤੇ ਹੁਣੇ ਜੇ ਨਾਰਾਜ਼ਗੀਆਂ ਵਾਲਾ ਵਰਤਾਰਾ ਸ਼ੁਰੂ ਹੈ, ਰੁੱਸਿਆਂ ਮਨਾਉਣ ਵਾਲੇ ਸ਼ੁਰੂ ਹੈ, ਤਾਂ ਫਿਰ ਕਦੋਂ ਚੜਾਈ ਚੜੀ ਇਸ ਪਾਰਟੀ ਨੇ ਹਿਸਾਬ ਲਾ ਲਿਓ। ਫਿਰ ਸਹੀ, ਬਿਲਕੁਲ। ਆਪਾਂ ਪਹਿਲਾਂ ਹੀ ਇਸੇ ਪ੍ਰੋਗਰਾਮ 'ਚ ਮੈਂ ਗੱਲ ਕੀਤਾ ਸੀ ਕਿ ਸੁਨੀਲ ਜਾਖੜ ਦੇ ਲਈ ਦੋਹਰੀ ਚੁਣੌਤੀ ਹੈ ਕਿ ਜਿਹੜਾ ਸੋਚ ਕੇ ਹਾਈ ਕਮਾਂਡ ਨੇ ਉਹਨੂੰ ਲਿਆਂਦਾ ਕਿ ਇਹਦੇ ਨਾਲ ਕਾਂਗਰਸੀ ਵੋਟ ਬੈਂਕ ਵੀ ਆ ਜਾਊਗਾ, ਮਤਲਬ ਕਿ ਬੀਜੇਪੀ ਵਾਲਾ ਤਾਂ ਹੈਗਾ ਏ ਜੀ, ਕਾਂਗਰਸੀਆਂ ਵਾਲੇ ਵੀ ਆ ਜਾਊਗਾ। ਪਰ ਮੈਂ ਕਿਹਾ ਜਾਖੜ ਹੋਰੀ ਯਾਦ ਰੱਖਣ ਕਿ ਕਾਂਗਰਸ ਵਾਲਾ ਆਵੇ ਜਾਂ ਨਾ ਆਵੇ ਇਹਦੀ ਗਾਰੰਟੀ ਨਹੀਂ, ਤੇ ਬੀਜੇਪੀ ਵਾਲਾ ਤੁਹਾਡੇ ਨਾਲ ਰਵੇ ਨਾ ਰਵੇ ਇਹਦਾ ਪਤਾ ਨਹੀਂ। ਬਿਲਕੁਲ ਸਹੀ ਹੈ। ਇਸ ਲਈ ਦੋ ਘਰਾਂ ਦਾ ਪ੍ਰਾਹੁਣਾ ਕਈ ਵਾਰ ਭੁੱਖਾ ਰਹਿ ਜਾਂਦਾ, ਤੇ ਅੱਜ ਉੱਥੇ ਉਹ ਵਰਤਾਰਾ ਨਜ਼ਰ ਆਇਆ। ਨਵੇਂ ਪ੍ਰਧਾਨ ਨੂੰ ਇਹ ਕਹਿਣਾ ਪੈਂਦਾ ਕਿ ਮੈਂ ਰੁੱਸਿਆਂ ਨੂੰ ਮਨਾ ਲੂੰਗਾ, ਮੈਂ ਸਮਝਾ ਦੂੰਗਾ, ਮੈਨੂੰ ਆਉਂਦਾ ਹੈ। ਤੇ ਸਟੇਜ ਦੇ ਉੱਤੋਂ ਹਰਜੀਤ ਗਰੇਵਾਲ ਜਿਹੜਾ ਇਹਨਾਂ ਦਾ ਲੀਡਰ ਹੈ, ਉਹਨੇ ਕਹਿ ਦਿੱਤਾ ਕਿ ਪਾਰਟੀ ਵਰਕਰਾਂ 'ਚ ਨਾਰਾਜ਼ਗੀ ਹੈ ਜੀ। ਉਹਨੇ ਇਹ ਗੱਲ ਮੰਚ ਤੋਂ ਕਹੀ। ਸੋ ਇਹਦਾ ਕੀ ਮਤਲਬ ਹੈ? ਬੇਸ਼ੱਕ ਇਹ ਸਾਰੇ ਘਟਨਾਕ੍ਰਮ ਨੂੰ ਹੈ ਨਾ ਮੀਡੀਆ ਉਵੇਂ ਉਭਾਰ ਨਹੀਂ ਸਕਿਆ, ਕਿਉਂਕਿ ਸਭ ਦੀ ਨਜ਼ਰ ਅਕਾਲੀ ਦਲ ਵਾਲੇ ਗੱਠਜੋੜ ਦੇ ਹਵਾਲੇ ਨਾਲ ਜ਼ਿਆਦਾ ਸੀ। ਸਭ ਨੇ ਧਿਆਨ ਇਸ ਗੱਲ ਤੇ ਰੱਖਿਆ ਕਿ ਹਾਂ ਗੱਠਜੋੜ ਨੂੰ ਲੈ ਕੇ ਕੀ ਕਹਿੰਦੇ ਆ। ਸੁਨੀਲ ਜਾਖੜ ਨੇ ਸਪਸ਼ਟ ਕਰਨ ਦੀ ਵੀ ਕੋਸ਼ਿਸ਼ ਕੀਤੀ ਕਿ ਭੁੱਲ ਜਵੇ ਅਕਾਲੀ ਦਲ ਜਿਹੜਾ ਇਹ ਮਾਹੌਲ ਬਣਾਉਣ ਨੂੰ ਫਿਰਦਾ ਕਿ ਬੀਜੇਪੀ ਫੇਰ ਆਊਗੀ, ਸਾਡੇ ਮਗਰ ਲੱਗ ਕੇ ਤੁਰੂਗੀ, ਘੱਟ ਸੀਟਾਂ ਨਾਲ ਸਰ ਜੂਗਾ। ਹੁਣ ਚਾਹੇ ਮੈਂ ਲੋਕ ਸਭਾ ਦੀਆਂ ਸੀਟਾਂ ਦੀ 24 ਦੀ ਗੱਲ ਹੋਵੇ ਤੇ ਚਾਹੇ 27 ਦੀਆਂ ਵਿਧਾਨ ਸਭਾ ਦੀ ਗੱਲ ਹੋਵੇ, ਹੁਣ ਅਸੀਂ ਉਹ ਛੋਟੇ ਨਹੀਂ ਰਹੇ, ਹੁਣ ਅਸੀਂ ਬੜੇ ਭਰਾ ਏ। ਸੋ ਇੱਕ ਪਾਸੇ ਇਹ ਵੀ ਕਹਿ ਦਿੱਤਾ ਕਿ ਅਸੀਂ ਬੜੇ ਭਰਾ ਏ, ਦੂਏ ਕਹਿੰਦੇ ਅਸੀਂ ਆਪਣੇ ਦਮ ਤੇ ਲੜਾਂਗੇ, ਇਹ ਵੀ ਕਹਿ ਦਿੱਤਾ। ਠੀਕ ਹੈ, ਮਤਲਬ ਇਹ ਦੋਏ ਗੱਲਾਂ ਬੀਜੇਪੀ ਵਾਲਿਆਂ ਨੂੰ ਸੁਣਾ ਕੇ ਕਹੀ ਕਿ ਭਾਈ ਤੁਹਾਡੇ ਸਹਾਰੇ ਨਹੀਂ ਚੱਲਣਾ। ਜੇ ਤੁਸੀਂ ਸੋਚਦੇ ਹੋ ਕਿ ਆਪਾਂ ਗੱਠਜੋੜ ਕਰ ਲਈਏ ਤਾਂ ਸ਼ਾਇਦ ਵੋਟਾਂ ਆ ਜਾਣਗੀਆਂ, ਹਾਈ ਕਮਾਂਡ ਨੇ ਮੈਨੂੰ ਅਧਿਕਾਰ ਦਿੱਤਾ, ਮੈਂ ਹੀ ਫੈਸਲਾ ਕਰੂੰਗਾ। ਇੱਕ ਤਾਂ ਇਹ ਉਹਨਾਂ ਨੂੰ ਸੁਣਾਇਆ ਜੀ। ਦੂਜਾ ਅਕਾਲੀ ਦਲ ਨੂੰ ਕਿਹਾ ਕਿ ਜੇ ਆਉਣਾ ਤਾਂ ਪਿੱਛੇ ਲੱਗ ਕੇ ਆਇਓ, ਹੁਣ ਛੋਟੇ ਬਣ ਕੇ ਆਇਓ, ਹੁਣ ਫੈਸਲਾ ਅਸੀਂ ਕਰਾਂਗੇ ਕਿ ਤੁਹਾਨੂੰ ਕਿੱਥੇ ਟਿਕਟ ਦੇਣੀ ਹੈ, ਕਿੱਥੇ ਨਹੀਂ, ਕਿੱਥੇ ਛੱਡਣਾ, ਕਿੱਥੇ ਨਹੀਂ। ਕਿਉਂਕਿ ਬੀਜੇਪੀ MP ਦੀਆਂ ਸੀਟਾਂ ਦੇ ਹਵਾਲੇ ਨਾਲ ਜਿਹੜੀਆਂ 6 ਸੀਟਾਂ ਦੇ ਲੜਨ ਦੀ ਗੱਲ ਆਉਂਦੀ ਆ, ਉਹਨਾਂ 'ਚ ਅਗਲੇ ਕਹਿੰਦੇ 4 ਤੇ ਤਾਂ ਅਸੀਂ ਪਹਿਲਾਂ ਵੀ ਲੜਦੇ ਆ, 3 ਤੇ ਤਾਂ ਸੋ 3 ਤੇ ਲੜਦੇ ਰਹੇ ਆ। 3 ਸਾਡੇ ਕੋਲ ਸਾਨੂੰ ਪਤਾ ਹੈ। ਤੁਸੀਂ ਅੰਮ੍ਰਿਤਸਰ ਛੱਡ ਦਿਓ, ਸਾਨੂੰ ਗੁਰਦਾਸਪੁਰ ਵਾਲੀ ਛੱਡ ਦਿਓ ਆ ਜਾਂ ਹੁਸ਼ਿਆਰਪੁਰ ਵਾਲੀ ਛੱਡ ਦਿਓ, 3 ਤਾਂ ਸਾਨੂੰ ਪਤਾ। ਪਰ ਅਸੀਂ ਤਾਂ ਲੁਧਿਆਣੇ 'ਚ ਵੀ ਲੈਣੀ ਆ, ਅਸੀਂ ਤਾਂ ਜਲੰਧਰ 'ਚ ਵੀ ਲੈਣੀ ਆ, ਅਸੀਂ ਤਾਂ ਪਟਿਆਲੇ ਵਾਲੀ ਵੀ ਲੈਣੀ ਆ, ਇੱਥੋਂ ਤੱਕ ਕਿ ਅਨੰਦਪੁਰ ਸਾਹਿਬ ਹਲਕਾ ਵੀ ਮਾਰ ਕਰੀ ਬੈਠੇ ਨੇ ਅਗਲੇ ਤਾਂ। ਠੀਕ ਹੈ। ਸੋ ਇਸ ਲਈ ਅਗਲੇ ਤਾਂ ਉਹ ਕਹਿੰਦੇ ਅਸੀਂ ਤੁਹਾਡੇ ਨਾਲ ਸ਼ਾਇਦ 8 ਪੰਜੇ ਕਰ ਲਈਏ, ਹੁਣ ਕਿ 8 ਸਾਡੀਆਂ 5 ਤੁਹਾਡੀਆਂ। ਸੋ ਇਸ ਹਵਾਲੇ ਨਾਲ ਮਤਲਬ ਕਿ ਕਿਤੇ ਨਾ ਕਿਤੇ ਸੁਨੀਲ ਜਾਖੜ ਨੇ ਦੋਹਰੀ ਉੱਥੇ ਨੀਤੀ ਅਪਣਾਈ ਕਿ ਇੱਕ ਪਾਸੇ ਉਹਨਾਂ ਨੇ ਆਪਣੇ ਲੀਡਰਾਂ ਨੂੰ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਕਿ ਭਾਈ ਗੱਠਜੋੜ ਹੋਣਾ ਜਾਂ ਨਹੀਂ ਹੋਣਾ, ਹੁਣ ਇਹ ਤੁਹਾਡੇ ਮਨਾਂ ਦੇ ਹਵਾਲਿਆਂ ਨਾਲ ਨਹੀਂ ਗੱਲ ਚੱਲਣੀ। ਹਾਈ ਕਮਾਂਡ ਨੇ ਮੈਨੂੰ ਨਿਰਦੇਸ਼ ਦਿੱਤੇ ਨੇ, ਤੇ ਇਸ ਲਈ ਮੈਂ ਸਪਸ਼ਟ ਕਹਿਣਾ ਕਿ ਹੁਣ ਅਸੀਂ ਬੜੇ ਰੂਪ ਦੇ ਵਿੱਚ ਆ, ਅਸੀਂ ਆਪਣੇ ਦਮ ਤੇ ਲੜ ਲਾਂਗੇ। ਇਹ ਥੋੜਾ ਜਿਹਾ ਬੂਸਟ ਭਰਨ ਦੀ ਵੀ ਕੋਸ਼ਿਸ਼ ਹੁੰਦੀ ਹੈ ਆਪਣੇ ਵਰਕਰਾਂ ਦੇ ਅੰਦਰ, ਪਰ ਏਦਾਂ ਹਵਾ ਨਹੀਂ ਭਰ ਹੋਣੀ। ਇਹ ਮਤਲਬ ਜਿਹੜਾ ਗਵਾਰਾ ਇਸ ਹਵਾ ਨਾਲ ਉੱਡਣ ਵਾਲਾ ਨਹੀਂਗਾ। ਸਾਰਿਆਂ ਨੂੰ ਪਤਾ ਕਿ ਬੀਜੇਪੀ ਦੀ ਪੰਜਾਬ ਸਥਿਤੀ ਕਿਹੋ ਜਿਹੀ ਆ, ਹੈਨਾ। ਪਰ ਉਸ ਦੇ ਬਾਵਜੂਦ ਵੀ ਅਗਲੇ ਹਰ ਹੱਥਕੰਡਾ ਅਪਣਾਉਣਗੇ, ਤੇ ਇਹਦੇ ਵਿੱਚ ਉਹਨਾਂ ਨੇ ਇਹ ਸੁਨੇਹਾ ਦੇ ਕੇ ਕੋਸ਼ਿਸ਼ ਕੀਤੀ ਕਿ ਹਾਂ ਅਸੀਂ ਹੁਣ ਬੜੇ ਭਾਈਆਂ ਤੋਂ ਭਾਵ ਤੋਂ ਸਪਸ਼ਟ ਹੈ ਕਿ ਅਕਾਲੀ ਦਲ ਨੇ ਜੇ ਛੋਟਾ ਭਾਈ ਬਣ ਕੇ ਆਉਣਾ ਤਾਂ ਆ ਜਾਵੇ। ਇਹਦਾ ਮਤਲਬ ਗੱਠਜੋੜ ਵਾਲੇ ਪਾਸੇ ਨੂੰ ਵੀ ਵਧਿਆ ਜਾ ਸਕਦਾ, ਔਰ ਵਧਣ ਦੀ ਤਿਆਰੀ ਹੈ, ਔਰ ਕਵਾਇਦ ਜਾਰੀ ਹੈ। ਕਿਤੇ ਨਾ ਕਿਤੇ ਅਕਾਲੀ ਦਲ ਵੀ ਚਾਹੁੰਦਾ, ਪਰ ਇਹ ਸਭ ਦੇ ਦਰਮਿਆਨ ਇਹ ਗੱਲ ਘੱਟ ਉੱਭਰੀ, ਪਰ ਹਕੀਕਤ ਇਹ ਆ ਕਿ ਜਾਖੜ ਦੇ ਆਉਣ ਨਾਲ ਪਾਰਟੀ ਦੇ ਵਿੱਚ ਨਿਰਾਸ਼ਾ ਵੀ ਹੈ ਤੇ ਨਾਰਾਜ਼ਗੀ ਵੀ ਹੈ। ਜੀ, ਰੌਲਾ ਇਹ ਵੀ ਹੈ ਨਾ ਸ਼ਰਮਾ ਜੀ ਕਿ ਜਦੋਂ 2012 ਤੋਂ ਲੈ ਕੇ 17 ਤੱਕ ਦਾ ਜਿਹੜਾ ਕਾਰਜਕਾਲ ਸੀਗਾ ਅਕਾਲੀ ਦਲ ਦਾ, ਉਸ ਕਾਰਜਕਾਲ ਦੇ ਵਿੱਚ ਭਾਜਪਾਈਆਂ ਦੀ ਸਥਿਤੀ ਕੋਈ ਬਹੁਤੀ ਚੰਗੀ ਨਹੀਂ ਸੀ। ਸੱਤਾ ਦੇ ਵਿੱਚ ਭਾਈਵਾਲ ਹੋਣ ਦੇ ਬਾਵਜੂਦ ਨਾ ਤਾਂ ਉਹਨਾਂ ਦੀ ਬਿਊਰੋਕ੍ਰੇਸੀ ਦੇ ਵਿੱਚ ਉਨੀ ਪਕੜ ਸੀ, ਨਾ ਹੀ ਪ੍ਰਸ਼ਾਸਨ ਲੋਕਲ ਪ੍ਰਸ਼ਾਸਨ ਦੇ ਵਿੱਚ ਉਨੀ ਖਾਸ ਪਕੜ ਸੀ। ਹੁਣ ਉਹਨਾਂ ਭਾਣੇ ਤਾਂ ਮਸਲਾ ਆਇਆ ਸੀਗਾ ਕਿ ਮਸਾਂ ਉਸ ਤਸਵੀਰ ਦੇ ਉੱਤੇ ਹੱਥ ਹੋਊਗਾ, ਪਰ ਮੂਹਰੇ ਹੁਣ ਜਾਖੜ ਸਾਹਿਬ ਖੜ ਗਏ ਨੇ। ਸਥਿਤੀ ਉਹਨਾਂ ਦੀ ਵੀ
ਇਹੀ ਤਾਂ ਪਹਿਲੂ ਹੈ ਪ੍ਰਵੀਨ ਜੀ। ਜੀ ਅਕਾਲੀ ਹੁਣ ਬੀਜੇਪੀ ਲੀਡਰਾਂ ਨੂੰ, ਬੀਜੇਪੀ ਜਿਹੜੇ ਬਰਾਬਰ ਨਾਲ ਇਕੱਠਿਆਂ ਕੰਮ ਕਰਦੇ ਰਹੇ, ਮਿਲਦੇ ਗਿਲਦੇ ਰਹੇ, ਉਹਨਾਂ ਨੂੰ ਫੋਨ ਕਰਕੇ ਕਹਿੰਦੇ ਨੇ ਕਿ ਆ ਗਿਆ ਸਵਾਦ। ਜੀ ਜੀ ਜੀ, ਜਿਨ੍ਹਾਂ ਨੂੰ ਸਟੇਜਾਂ ਤੇ ਵੀ ਥਾਂ ਮਿਲਦਾ ਸੀ। ਪਹਿਲਾਂ ਤਾਂ ਸਾਡੇ ਨਾਲ ਗੱਠ ਜੋੜੇ ਸੀ। ਹਾਂਜੀ, ਪਹਿਲਾਂ ਤਾਂ ਚਾਹੇ ਕੁਰਸੀ ਥੋੜੀ ਜਿਹੀ ਖੁੰਝੇ ਨੂੰ ਲੱਗਦੀ ਸੀ, ਪਰ ਲੱਗਦੀ ਤਾਂ ਪ੍ਰਧਾਨ ਵਾਲੀ ਉਹ ਸੀ ਤੁਹਾਡੀ। ਹਾਂਜੀ ਹਾਂਜੀ। ਤੇ ਹੁਣ ਤਾਂ ਅਗਲੇ ਕਾਂਗਰਸੀ ਰਾਜ ਕਰ ਰਹੇ ਨੇ ਤੁਹਾਡੇ ਤੇ। ਹੁਣ ਲੈ ਲਓ ਸਵਾਦ, ਹੁਣ ਤਾਂ ਗੱਠ ਜੋੜ ਥੋੜਾ ਤੁਹਾਡੇ ਸਿਰ ਤੇ ਬੈਠ ਗਏ ਕਹਿੰਦੇ। ਸੋ ਇਸ ਲਈ ਸਵਾਦ ਦੀਆਂ ਗੱਲਾਂ ਨਹੀਂ ਜੀ। ਕਿਸੇ ਸਮੇਂ ਧਰਨਾ ਲਾਉਣਾ ਪੈ ਗਿਆ ਸੀ ਬੀਜੇਪੀ ਵਾਲਿਆਂ ਨੂੰ, ਦਿੱਲੀ ਜਾ ਕੇ ਸ਼ਿਕਾਇਤ ਕਰਨੀ ਪਈ ਸੀ ਕਿ ਜੀ ਅਕਾਲੀ ਤਾਂ ਸਾਨੂੰ ਆਪਣੀ ਗੱਠਜੋੜ ਦੇ ਵਿੱਚ ਮੰਨਦੇ ਨਹੀਂ, ਸਾਡੀ ਤਾਂ ਡੀਸੀ ਨਹੀਂ ਸੁਣਦਾ ਜੀ। ਜੀ ਜੀ ਬਿਲਕੁਲ ਬਿਲਕੁਲ। ਤੇ ਹੁਣ ਅਗਲੇ ਕਹਿੰਦੇ ਜੇ ਅਸੀਂ ਤਾਕਤ 'ਚ ਵੀ ਆਉਣ ਨੂੰ ਸੁਪਨੇ ਲੈ ਰਹੇ ਸੀ, ਸਾਡੇ ਸੁਪਨੇ ਵੀ ਚਕਨਾਚੂਰ ਕਰਤੇ, ਕਿਉਂਕਿ ਸਾਡੇ ਸਿਰ ਤੇ ਸਾਰੀ। ਉਸ ਸਮਾਗਮ ਦੇ ਵਿੱਚ ਸਹੁੰ ਚੁੱਕ, ਜਿਹੜਾ ਪ੍ਰਧਾਨਗੀ ਸੰਭਾਲਣ ਵਾਲਾ ਸਮਾਗਮ ਸੀਗਾ ਸੁਨੀਲ ਜਾਖੜ ਦਾ, ਉਸ ਦੇ ਵਿੱਚ ਕਾਂਗਰਸੀਪਣ ਪੂਰੀ ਤਰ੍ਹਾਂ ਭਾਰੀ ਸੀ। ਇਸੇ ਲਈ ਬੀਜੇਪੀ ਦਾ ਵਰਕਰ ਗੱਲ ਕਰ ਰਹੇ ਸੀ ਕਿ ਆਪਾਂ ਕਾਂਗਰਸ ਦੇ ਦਫ਼ਤਰ 'ਚ ਤਾਂ ਨਹੀਂ ਆ ਗਏ, ਆਪਾਂ ਕਾਂਗਰਸੀਆਂ ਦੇ ਸਮਾਗਮ 'ਚ ਤਾਂ ਨਹੀਂ ਆ ਗਏ, ਕਿਉਂਕਿ ਉਹ ਸਾਰੇ ਨਾਂ ਧੋ ਕੇ ਆਏ ਹੋਏ ਸੀ ਤੇ ਵਿਚਾਰੇ ਖੁੰਝੇ ਲੱਗੇ ਬੈਠੇ ਸੀ ਅੱਜ। ਜੀ ਜੀ, ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਇਲੈਕਟਡ ਤੇ ਸਿਲੈਕਟਡ ਦੀ। ਇਲੈਕਟਡ ਮਾਨ ਨੇ ਕਹਿੰਦੇ ਸਿਲੈਕਟਡ ਰਾਜਪਾਲ ਤੋਂ ਮੰਗੀ ਦਫ਼ਤਰ ਦੇ ਲਈ ਥਾਂ, ਤੇ ਲੋਕ ਇਹ ਵੀ ਕਹਿ ਰਹੇ ਆ ਵੀ ਜਦੋਂ ਦਫ਼ਤਰ ਦੇ ਲਈ ਥਾਂ ਹੀ ਮੰਗਣੀ ਸੀ ਤੇ ਚੰਡੀਗੜ੍ਹ ਹੀ ਮੰਗ ਲੈਂਦੇ, ਆਪਦਾ ਦਫ਼ਤਰ ਵੀ ਬਣਾਉਂਦੇ ਤੇ ਆਪਦਾ ਉੱਥੇ ਡਾਂਕਾ ਵੀ ਵਜਾਉਂਦੇ ਕਿ ਭਾਈ ਸਾਹਿਬ ਪੰਜਾਬ ਦੀ ਰਾਜਧਾਨੀ ਹੈ। ਆਹੀ ਤਾਂ ਸਵਾਲ ਹੈ ਜੀ। ਜੀ, ਕਿ ਮਤਲਬ ਤੁਸੀਂ ਕੀ ਮੰਗਣ ਜਾ ਰਹੇ ਹੋ ਤੇ ਕੀ ਮੰਗਣਾ ਚਾਹੀਦਾ। ਜੇ ਦਾਤੇ ਦੇ ਘਰ ਤੋਂ ਜਾ ਕੇ ਵੀ ਇਹੀ ਮੰਗਣਾ ਹੈ ਕਿ ਹਾਂ ਸਾਨੂੰ ਇੰਨਾ ਕੁ ਦੇ ਦੇ, ਤਾਂ ਇਹਦਾ ਮਤਲਬ ਤੁਸੀਂ ਦਾਤੇ ਨੂੰ ਥੋੜਾ ਮੰਗਿਆ, ਤੁਸੀਂ ਰੱਬ ਨੂੰ ਹੀ ਮੰਗਦੇ ਨਾ। ਜੇ ਰੱਬੇ ਤੁਹਾਡੇ ਕੋਲ ਆ ਗਿਆ, ਸਾਰਾ ਕੁਝ ਉਹਦਾ ਤੁਹਾਡੇ ਕੋਲ ਆ ਗਿਆ। ਜੀ ਜੀ। ਸੋ ਇਸ ਲਈ ਇਹੀ ਸਮਝ ਹੁੰਦੀ ਹੈ। ਜਦੋਂ ਉਹ ਹਰਿਆਣੇ ਵਾਲਿਆਂ ਨੇ ਕਿਹਾ ਕਿ ਸਾਨੂੰ ਵੱਖਰੀ ਵਿਧਾਨ ਸਭਾ ਲਈ ਥਾਂ ਦਿਓ, ਤਾਂ ਇਹ ਕਹਿੰਦੇ ਸਾਨੂੰ ਵੀ ਵੱਖਰੀ ਦਿਓ ਜੀ। ਕਿ ਪਤੰਦਰੋ ਤੁਸੀਂ ਇਹ ਕਹੋ ਕਿ ਸਾਰੀ ਵਿਧਾਨ ਸਭਾ ਸਾਡੀ ਹੋਏ, ਤੁਸੀਂ ਆਪਣੀ ਜਾ ਕੇ ਚੰਡੀਗੜ੍ਹ ਤੋਂ ਬਾਹਰ ਨਵੀਂ ਬਣਾਓ। ਹਾਂਜੀ, ਸਾਡੇ ਨੂੰ ਪੰਚਕੂਲੇ ਲੈ ਜਾਓ। ਇਸੇ ਤਰ੍ਹਾਂ ਇਹ ਕਹਿਣ ਦੀ ਬਜਾਏ ਜੀ ਕਿ ਆਮ ਆਦਮੀ ਪਾਰਟੀ ਨੂੰ ਇੱਥੇ ਦਫ਼ਤਰ ਲਈ ਥਾਂ ਦਿਓ ਜੀ, ਤੁਸੀਂ ਇਹ ਕਹਿੰਦੇ ਜੀ ਕਿ ਚੰਡੀਗੜ੍ਹ ਪੰਜਾਬ ਦਾ, ਪੰਜਾਬ ਨੂੰ ਦਿਓ ਜੀ, ਅਸੀਂ ਚਾਹੇ ਆਪਣਾ ਦਫ਼ਤਰ ਬਣਾਈਏ, ਹੋਰ ਪਾਰਟੀਆਂ ਦਾ ਬਣਵਾਈਏ। ਇਹ ਕਹਿਣਾ ਹੀ ਨਹੀਂ ਆਇਆ ਜੀ। ਬਕਾਇਦਾ ਤੌਰ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਸੰਗਠਨ ਵੱਲੋਂ ਕੇਂਦਰੀ ਸੈਕਟਰੀਆਂ ਦੇ ਹਵਾਲੇ ਨਾਲ ਚਿੱਠੀ ਲਿਖੀ ਗਈ ਜੀ। ਹੁਣ ਚਿੱਠੀ ਪੰਜਾਬ ਦਾ ਇਲੈਕਟਡ ਮੁੱਖ ਮੰਤਰੀ ਬਤੌਰ ਪਾਰਟੀ ਪ੍ਰਧਾਨ ਸਿਲੈਕਟਡ ਰਾਜਪਾਲ ਨੂੰ, ਬਤੌਰ ਉੱਥੇ ਦੇ ਮਤਲਬ ਪ੍ਰਬੰਧਕ ਹੋਣ ਦੇ ਨਾਤੇ, ਚੰਡੀਗੜ੍ਹ ਦਾ ਪ੍ਰਸ਼ਾਸਕ ਹੋਣ ਦੇ ਨਾਤੇ ਚਿੱਠੀ ਲਿਖਦਾ ਜੀ ਕਿ ਜੀ ਅਸੀਂ ਰਾਸ਼ਟਰੀ ਪਾਰਟੀ ਵੀ ਹਾਂ, ਸਾਡੀ 2 ਸੂਬਿਆਂ 'ਚ ਸਰਕਾਰ ਵੀ ਆ, ਅਸੀਂ ਗੁਜਰਾਤ ਗੋਆ 'ਚ ਵੀ MLA ਜਿੱਤੇ ਹੋਏ ਨੇ, ਹੈਨਾ, ਪੰਜਾਬ 'ਚ ਸਾਡੇ ਸਾਰੇ ਰਾਜ ਸਭਾ ਮੈਂਬਰ ਵੀ ਨੇ, ਚੰਡੀਗੜ੍ਹ 'ਚ ਸਾਡੇ MC ਵੀ ਨੇ। ਸਾਰਾ ਹਿਸਾਬ ਕਿਤਾਬ ਵੇਰਵਾ ਦੇ ਕੇ ਕਿ ਸਾਡਾ ਹੱਕ ਬਣਦਾ ਜੀ, ਚੰਡੀਗੜ੍ਹ 'ਚ ਸਾਡਾ ਨਾ ਦਫ਼ਤਰ ਹੋਣਾ ਚਾਹੀਦਾ, ਸਾਨੂੰ ਪਲਾਟ ਅਲਾਟ ਕੀਤਾ ਜਾਵੇ। ਠੀਕ ਹੈ। ਮਤਲਬ ਇੱਥੋਂ ਹੀ ਅਧਿਕਾਰੀਆਂ ਦੀ, ਜਿਹਨੇ ਸਲਾਹ ਦਿੱਤੀ ਉਹਨਾਂ ਦੀ ਇਹ ਨਲਾਇਕੀ ਦਾ ਪਤਾ ਲੱਗਦਾ ਹੈ ਕਿ ਤੁਸੀਂ ਇਹ ਚਿੱਠੀ ਲਿਖਦੇ ਕਿ ਗਵਰਨਰ ਸਾਹਿਬ ਤੁਸੀਂ ਪੰਜਾਬ ਦੇ ਰਾਜਪਾਲ ਵਜੋਂ ਰਹਿਣਾ ਤਾਂ ਰਹੋ, ਚੰਡੀਗੜ੍ਹ ਦੇ ਪ੍ਰਸ਼ਾਸਕ ਰਹਿਣ ਦੀ ਲੋੜ ਨਹੀਂ, ਇਹ ਕੱਲਾ ਚੰਡੀਗੜ੍ਹ ਪੰਜਾਬ ਦਾ, ਪੰਜਾਬ ਨੂੰ ਦਿਓ, ਅਸੀਂ ਆਪ ਲਾ ਲਾਂਗੇ ਪ੍ਰਸ਼ਾਸਕ, ਕਿਹਨੂੰ ਲਾਉਣਾ ਕਿਹਨੂੰ ਨਹੀਂ। ਤੁਸੀਂ ਜਿਹੜੇ ਰਾਜਪਾਲ ਨੂੰ ਇਹ ਕਹਿੰਦੇ ਸੀ ਕਿ ਤੂੰ ਤਾਂ ਸਿਲੈਕਟਡ ਆ, ਅਸੀਂ ਇਲੈਕਟਡ ਆ, ਅਸੀਂ ਤੈਨੂੰ ਜਵਾਬ ਦੇ ਨਹੀਂ, ਹੁਣ ਉਹਦੇ ਮੂਹਰੇ ਤੁਸੀਂ ਹੱਥ ਅੱਡ ਕੇ ਖੜੇ ਹੋ ਕਿ ਸਾਨੂੰ ਥਾਂ ਦੇ ਦੇ। ਬਿਲਕੁਲ ਬਿਲਕੁਲ। ਤੁਸੀਂ ਲਿਆਉਂਦੇ ਆਪਣੇ ਵਰਕਰਾਂ ਨੂੰ ਕਿ ਜੀ ਚੰਡੀਗੜ੍ਹ ਸਾਡਾ, ਅਸੀਂ ਲੱਗੇ ਆਪਣਾ ਦਫ਼ਤਰ ਬਣਾਉਣ, ਸਾਨੂੰ ਕਿਵੇਂ ਰੋਕਦੇ ਹੋ, ਸਾਨੂੰ ਆਹ ਥਾਂ ਦਿਓ ਜੀ, ਅਸੀਂ ਉਹਦੀ ਕੀਮਤ ਤਾਰਾਂਗੇ। ਸੋ ਇਹਦਾ ਮਤਲਬ ਤੁਸੀਂ ਇਸ ਸਥਿਤੀ ਦੇ ਵਿੱਚੋਂ ਕਿ ਤੁਹਾਨੂੰ ਪਤਾ ਹੀ ਨਹੀਂ ਅਸੀਂ ਕੀ ਕਦੋਂ ਕਿਹਦਾ ਕਦਮ ਚੁੱਕਣਾ ਤੇ ਅਗਲੇ ਜਵਾਬ ਹੀ ਨਹੀਂ ਦਿੰਦੇ। ਰਾਜਪਾਲ ਦੀ ਹਵਾ ਫਿਰ ਤੁਹਾਨੂੰ ਪਤਾ ਹੀ ਆ ਨਾ, ਅਗਲਾ ਮੋਦੀ ਦੇ ਇਸ਼ਾਰੇ ਤੇ ਚੱਲਦਾ, ਬੀਜੇਪੀ ਦੇ ਦਬਦਬਾ ਹੇਠ ਆ, ਉਹ ਤਾਂ ਉਹਨਾਂ ਦਾ ਲੀਡਰ ਬਣ ਕੇ ਕੰਮ ਕਰਦਾ। ਤੇ ਅਗਲੇ ਨੂੰ ਮੌਕਾ ਮਿਲ ਗਿਆ ਕਿ ਹੁਣ ਆਏ ਨਾ ਜੜ ਥੱਲੇ। ਅਗਲਾ ਕਹਿੰਦਾ ਹੁਣ ਆਏ ਤਾਂ ਮੇਰੇ ਕੋਲੇ, ਜਦ ਤਾਂ ਮੈਨੂੰ ਸਿਲੈਕਟਡ ਕਹਿੰਦੇ ਸੀ, ਜਦ ਕਹਿੰਦੇ ਸੀ ਤੇਰੀਆਂ ਸਵਾਲਾਂ ਦਾ ਜਵਾਬ ਕਿਉਂ ਦੇਈਏ, ਅਸੀਂ ਪੰਜਾਬ ਨੂੰ ਜਵਾਬ ਦੇਣਾ, ਜਵਾਬ ਪੰਜਾਬ ਨੂੰ ਵੀ ਨਹੀਂ ਦਿੰਦੇ, ਪੰਜਾਬ ਦੀ ਵਿਧਾਨ ਸਭਾ 'ਚ ਵੀ ਨਹੀਂ ਦਿੰਦੇ। ਤੇ ਇਹ ਬਕਾਇਦਾ ਜੀ ਚਿੱਠੀ ਲਿਖੀ, ਉਹਨਾਂ ਨੇ ਚਿੱਠੀ ਦਾ ਜਵਾਬ ਨਹੀਂ ਦਿੱਤਾ ਜੀ। 1 ਵਾਰ ਦੁਬਾਰਾ ਰਿਮਾਈਂਡਰ, 2 ਵਾਰ ਰਿਮਾਈਂਡਰ, 3 ਵਾਰ ਹੋ ਗਿਆ ਜੀ। ਠੀਕ ਹੈ। ਰਿਮਾਈਂਡਰ ਦੇ ਬਾਵਜੂਦ ਰਾਜਪਾਲ ਨੇ ਕੋਈ ਇਤਲਾਹ ਨਹੀਂ। ਇਹ ਬਕਾਇਦਾ ਪ੍ਰਵੀਨ ਜੀ ਉਹਨਾਂ ਨੇ ਕਿਹਾ ਕਿ ਸਾਨੂੰ ਦਫ਼ਤਰ ਲਈ ਪਲਾਟ ਦਿੱਤਾ ਜਾਵੇ। 11 ਜੁਲਾਈ 2023 ਦੀ ਹਵਾਲੇ ਨਾਲ, ਮਤਲਬ ਕਿ ਇਹ ਗੱਲ ਸਾਹਮਣੇ ਇੱਕ ਤੀਜਾ ਰਿਮਾਈਂਡਰ ਪਾਇਆ ਗਿਆ ਉਹਨਾਂ ਨੂੰ। ਤੇ ਇੱਧਰ ਜੀ ਕਹਿੰਦੇ ਉਹਦੇ ਵਿੱਚ ਹਵਾਲਾ ਦਿੱਤਾ ਕਿ ਪੰਜਾਬ ਸਾਡੇ 92 MLA ਨੇ। ਠੀਕ ਹੈ। 1 ਸਾਡਾ ਮੈਂਬਰ ਪਾਰਲੀਮੈਂਟ ਹੈ,
ਹੈ, ਸਾਰੇ ਦੇ ਸਾਰੇ ਸੱਤੇ ਰਾਜ ਸਭਾ ਮੈਂਬਰ ਸਾਡੇ ਨੇ, 14 ਸਾਡੇ ਚੰਡੀਗੜ੍ਹ ਚ MC ਨੇ, ਹੈ ਨਾ, ਦਿੱਲੀ ਚ ਸਾਡੀ ਸਰਕਾਰ ਹੈ ਨਾ, ਸਾਡੇ ਕੋਲ ਰਾਸ਼ਟਰੀ ਪਾਰਟੀ ਦਾ ਦਰਜਾ ਹੈ, ਸਾਡੇ ਕੋਲ ਆਪਣਾ ਚੋਣ ਨਿਸ਼ਾਨ ਹੈ, ਤੇ ਇਹਦੇ ਨਾਲ ਨਾਲ ਸਾਡੇ ਕੋਲ ਜੀ ਗੁਜਰਾਤ ਤੇ ਗੋਆ ਚ ਵੀ ਮੈਂਬਰ ਹੈਗੇ ਨੇ। ਸੋ ਆਮ ਆਦਮੀ ਪਾਰਟੀ ਰਾਸ਼ਟਰੀ ਪਾਰਟੀ ਹੈ, ਤੇ ਰਾਸ਼ਟਰੀ ਪਾਰਟੀ ਹੈ, ਦਿੱਲੀ ਚ ਲੈ ਲਓ ਦਫ਼ਤਰ, ਦੇਸ਼ ਦੀ ਰਾਜਧਾਨੀ ਚ ਲੈ ਲਓ। ਪੰਜਾਬ ਦੇ ਵਿੱਚ ਪੰਜਾਬ ਦੀ ਟੀਮ ਕਿਉਂ ਮੰਗ ਰਹੀ ਹੈ? ਫਿਰ ਸੈਂਟਰ ਵਾਲੇ ਮੰਗ ਲੈਂਦੇ ਆ ਕੇ, ਜੀ ਸੈਂਟਰ ਵਾਲੇ ਮੰਗਣੇ, ਦਿੱਲੀ ਚ ਮੰਗਦੇ। ਤੇ ਇਹ ਗੱਲ ਸਭ ਤੋਂ ਬੜਾ ਸਵਾਲ ਆ ਕੇ ਖੜਾ ਹੋਇਆ ਕਿ ਬਿਲਕੁਲ ਜੀ ਚੰਡੀਗੜ੍ਹ ਦੇ ਵਿੱਚ ਜੇਕਰ ਆਪਾਂ ਗੱਲ ਕਰੀ ਤਾਂ ਅਕਾਲੀ ਦਲ ਦਾ ਵੀ ਦਫ਼ਤਰ ਹੈਗਾ, ਕਾਂਗਰਸੀਆਂ ਦਾ ਵੀ ਹੈਗਾ, ਬੀਜੇਪੀ ਦਾ ਵੀ ਹੈਗਾ। ਉਸ ਨਾਤੇ ਆਮ ਆਦਮੀ ਪਾਰਟੀ ਦਾ ਹੱਕ ਬਣਦਾ ਕਿ ਉਸ ਨਾਤੇ ਉਹਨਾਂ ਨੂੰ ਦਫ਼ਤਰ ਖੋਲ ਸਕਦੇ ਨੇ। ਅਗਲੇ ਪੰਜਾਬ ਦੀ ਜੇ ਰਾਸ਼ਟਰੀ ਪਾਰਟੀ ਨੇ ਔਰ ਪੰਜਾਬ ਸਰਕਾਰ ਨੇ ਤਾਂ ਉਹਨਾਂ ਨੂੰ ਦਫ਼ਤਰ ਮਿਲਣਾ ਚਾਹੀਦਾ। ਫਿਰ ਪਹਿਲੀ ਵਾਰ ਦੀ ਚਿੱਠੀ ਦੇ ਜਵਾਬ ਆਉਣਾ ਚਾਹੀਦਾ ਸੀ ਰਾਜਪਾਲ ਦਾ, ਪਰ ਰਾਜਪਾਲ ਆਪਣੇ ਆਕਾਵਾਂ ਨੂੰ ਪੁੱਛ ਰਿਹਾ ਹੋਊਗਾ। ਪਰ ਸਵਾਲ ਇਹ ਨਹੀਂਗਾ ਕਿ ਇਹਨਾਂ ਨੇ ਥਾਂ ਮੰਗੀ ਜਾਂ ਇਹਨਾਂ ਨੂੰ ਮਿਲਣਾ ਜਾਂ ਨਹੀਂ ਮਿਲਣਾ। ਸਵਾਲ ਇਹ ਹੈ ਕਿ ਤੁਸੀਂ ਚੰਡੀਗੜ੍ਹ ਚ ਦਫ਼ਤਰ ਲਈ ਥਾਂ ਮੰਗਣ ਦੀ ਬਜਾਏ ਚੰਡੀਗੜ੍ਹ ਕਿਉਂ ਨਹੀਂ ਮੰਗਿਆ? ਆਹ ਨਲਾਇਕੀ ਉਜਾਗਰ ਹੋਈ ਹੈ। ਠੀਕ ਹੈ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਬ੍ਰਿਜ ਭੂਸ਼ਣ ਦੀ। ਬ੍ਰਿਜ ਭੂਸ਼ਣ ਸਜ਼ਾ ਦਾ ਹੱਕਦਾਰ ਹੈ, ਦਿੱਲੀ ਪੁਲਿਸ ਨੇ ਗੱਲ ਕਹੀ ਹੈ ਸ਼ਰਮਾ ਜੀ। ਬਿਲਕੁਲ ਪ੍ਰਵੀਨ ਜੀ, ਇਹਦੇ ਪਿੱਛੇ ਵੀ ਅਜੇ ਵੀ ਫਿਕਰਮੰਦੀ ਵੱਧ ਰਹੀ ਹੈ। ਠੀਕ ਹੈ, ਦਿੱਲੀ ਪੁਲਿਸ ਅਮਿਤ ਸ਼ਾਹ ਦੇ ਅਧੀਨ, ਤੇ ਜੇਕਰ ਦਿੱਲੀ ਪੁਲਿਸ ਦੀ ਚਾਰਜਸ਼ੀਟ ਇੰਨੀ ਸਖਤ ਹੈ ਤੇ ਫਿਰ ਭਾਜਪਾ ਆਪਣੀ ਕਿਰਕਰੀ ਕਿਉਂ ਕਰਾ ਰਹੀ ਹੈ ਜੀ? ਭਾਜਪਾ ਨੇ ਤਾਂ ਅਸਤੀਫਾ ਕਿਉਂ ਨਹੀਂ ਲਿਆ? ਤੇ ਅਸਤੀਫੇ ਦਾ ਸਵਾਲ ਪੁੱਛਣ ਵਾਲੀ ਪੱਤਰਕਾਰ ਦੀ ਤਾਂ ਬਾਂਹ ਤੱਕ, ਉਹ ਵੀ ਔਰਤ ਸੀ, ਕੁੜੀ ਸੀ ਵਿਚਾਰੀ, ਉਸ ਬੱਚੀ ਦੀ ਗੱਡੀ ਦੇ ਅੰਦਰ ਬਾਂਹ ਦੇਤੀ ਸੀ ਤਾਂ 에ਅਰਪੋਰਟ ਤੇ ਉਹਦਾ ਮਾਈਕ ਤੱਕ ਟੁੱਟਿਆ, ਉਹਨੇ ਬਾਂਹ ਬਚਾਉਣ ਲਈ ਉਹਨੂੰ ਮਾਈਕ ਛੱਡਣਾ ਪਿਆ। ਤੇ ਉਹਦੇ ਸਵਾਲ ਦੇ ਜਵਾਬ ਤੇ ਭੜਕ ਗਿਆ, ਕਿਉਂ ਅਸਤੀਫਾ ਦੇਵਾਂ? ਕਹਿੰਦਾ ਤੂੰ ਕੌਣ ਹੁੰਨੀ ਆ ਮੈਂ ਤਾਂ ਅਸਤੀਫਾ ਮੰਗਣ ਵਾਲੀ? ਤੇ ਉਹਨੇ ਤਾਂ ਇਸੇ ਚਾਰਜਸ਼ੀਟ ਦੇ ਹਵਾਲੇ ਨਾਲ ਪੁੱਛਿਆ ਸੀ। ਸੋ ਪ੍ਰਵੀਨ ਜੀ, ਕੀ ਇਹ ਹਾਥੀ ਦੇ ਦੰਦ ਦਿਖਾਉਣ ਦੇ ਹੋਰ ਤੇ ਖਾਣ ਦੇ ਹੋਰ ਨੇ? ਕੀ ਇਹ ਚਾਰਜਸ਼ੀਟ ਅੰਜਾਮ ਤੱਕ ਜਾਊਗੀ ਜਾਂ ਇਹ ਇੱਕ ਡਰਾਮਾ ਹੈ ਕਿ ਤਾਂ ਕਿ ਵਿਰੋਧ ਕਰਨ ਵਾਲੀਆਂ ਧਿਰਾਂ ਥੋੜੀਆਂ ਠੰਡੀਆਂ ਪੈ ਜਾਣ ਹੋਰ? ਜਿਵੇਂ ਕਿੰਨੇ ਹੀ ਕੋਰਟ ਦੇ ਫੈਸਲੇ ਪਿਛਲੇ ਦਿਨਾਂ ਚ ਆਏ ਜਿਹੜੇ ਸ਼ੁਰੂ ਦੇ ਵਿੱਚ ਐ ਲੱਗਦੇ ਹੁੰਦੇ ਸੀ ਕਿ ਲੈ ਵੀ ਇਨਸਾਫ ਪੱਖੀ ਆਉਣਗੇ, ਦਬਕਾ ਜਾ ਮਾਰ ਕੇ ਦਿਖਾ ਦੇਣੇ, ਤੇ ਬਾਅਦ ਚੋਂ ਕੁਝ ਹੋਰ ਨਿਕਲਦਾ ਸੀ। ਚਲੋ ਫਿਰ ਵੀ ਆਪਾਂ ਹਵਾਲੇ ਨਾਲ ਗੱਲ ਕਰਦੇ ਹਾਂ ਕਿ ਬਕਾਇਦਾ ਤੌਰ ਤੇ 6 ਮਹਿਲਾ ਪਹਿਲਵਾਨ ਨੇ ਜੀ, ਜਿਨ੍ਹਾਂ ਦੀ ਸ਼ਿਕਾਇਤ ਦੇ ਆਧਾਰ ਤੇ ਚਾਰਜਸ਼ੀਟ ਤਿਆਰ ਹੋਈ ਹੈ। ਠੀਕ ਹੈ, ਉਹਨਾਂ ਦੀ ਸ਼ਿਕਾਇਤ ਦੇ ਆਧਾਰ ਤੇ ਉੱਤੇ ਬਕਾਇਦਾ ਬ੍ਰਿਜ ਭੂਸ਼ਣ ਦੇ ਖਿਲਾਫ ਬੀਬੀਆਂ ਪਹਿਲਵਾਨਾਂ ਵੱਲੋਂ ਜਿਹੜੀ ਇਹ ਚਾਰਜਸ਼ੀਟ ਦੇ ਹਵਾਲੇ ਨਾਲ ਦਾਖਲ ਕੀਤੀ, ਉਹਦੇ ਵਿੱਚ ਬਕਾਇਦਾ ਦਿੱਲੀ ਪੁਲਿਸ ਨੇ ਕਿਹਾ ਕਿ ਹਾਂ ਜੀ ਬਦਸਲੂਕੀ ਦਾ ਮਾਮਲਾ ਸਾਹਮਣੇ ਆ ਰਿਹਾ ਹੈ ਨਾ, ਇਹਦੇ ਵਿੱਚ ਸਰੀਰਕ ਸ਼ੋਸ਼ਣ ਦਾ ਮਾਮਲਾ ਸਾਹਮਣੇ ਆ ਰਿਹਾ, ਔਰ ਇਸ ਨੂੰ ਲੈ ਕੇ ਅਸੀਂ ਮਤਲਬ ਕਿ ਇਹ ਸਜ਼ਾ ਦਾ ਹੱਕਦਾਰ ਹੈ, ਇਹ ਦਿੱਲੀ ਪੁਲਿਸ ਦੀ ਚਾਰਜਸ਼ੀਟ ਚ ਹੈ। ਤੇ ਇਹੀ ਸਵਾਲ ਮਤਲਬ ਕਿ ਇੱਕ ਮਹਿਲਾ ਪੱਤਰਕਾਰ ਨੇ ਅੱਜ 에ਅਰਪੋਰਟ ਤੋਂ, ਦਿੱਲੀ 에ਅਰਪੋਰਟ ਤੋਂ ਨਿਕਲਦੇ ਹੋਏ ਉਹਨੂੰ ਪੁੱਛ ਲਿਆ। ਠੀਕ ਹੈ, ਤੇ ਜਦੋਂ ਇਹ ਸਵਾਲ ਪੁੱਛਿਆ ਤੇ ਪਹਿਲੇ ਸਵਾਲਾਂ ਤੱਕ ਤਾਂ ਠੀਕ ਹੈ ਜੀ, ਮਾਮਲਾ ਅਦਾਲਤ ਚ ਹੈ ਜੀ, ਮੈਂ ਨਹੀਂ ਕੁਝ ਕਹਿਣਾ ਜੀ, ਕੁਝ ਨਹੀਂ ਬੋਲਣਾ ਜੀ, ਹੈ ਨਾ। ਤੇ ਜਦੋਂ ਉਹਨੇ ਪੁੱਛਿਆ ਕਿ ਚਾਰਜਸ਼ੀਟ ਤਾਂ ਕਹਿੰਦੀ ਹੈ ਕਿ ਤੁਸੀਂ ਗੁਨਾਹ ਕੀਤਾ, ਚਾਰਜਸ਼ੀਟ ਤਾਂ ਕਹਿੰਦੀ ਤੁਹਾਨੂੰ ਦੋਸ਼ੀਆਂ ਨੂੰ ਸਜ਼ਾ ਮਿਲ ਜੇ ਤਾਂ ਕੀ ਅਸਤੀਫਾ ਦੋਗੇ? ਮੈਂ ਕਿਉਂ ਅਸਤੀਫਾ ਦੇਵਾਂ? ਤੇ ਉਹ ਦੁਬਾਰਾ ਪੁੱਛਿਆ ਕਿ ਨਹੀਂ, ਕਹਿੰਦੀ ਚਾਰਜਸ਼ੀਟ ਦੇ ਹਵਾਲੇ ਤੁਹਾਨੂੰ ਲੱਗਦਾ ਤੁਹਾਨੂੰ ਅਸਤੀਫਾ ਉਹ ਦੇ ਦੇਣਾ ਚਾਹੀਦਾ, ਤੂੰ ਕੌਣ ਹੁੰਦੀ ਹੈ ਮੈਨੂੰ ਅਸਤੀਫਾ ਮੰਗਣ ਵਾਲੀ? ਤੂੰ ਕੌਣ ਹੈ? ਫਲਾਣਾ ਟੀਮ ਦਾ। ਤਾਕੀ ਜ਼ੋਰ ਨਾਲ ਬੰਦ ਕੀਤੀ ਤੇ ਉਹ ਕੁੜੀ ਦਾ। ਪਰ ਇੱਥੋਂ ਪਤਾ ਲੱਗਦਾ ਕਿ ਜਿਹੜਾ ਸ਼ਰੇਆਮ ਮੀਡੀਆ ਦੀ ਇੱਕ ਬੱਚੀ ਨਾਲ ਬਦਸਲੂਕੀ ਕਰ ਸਕਦਾ ਹੈ, ਹਾਂਜੀ, ਬੰਦ ਕਮਰਿਆਂ 'ਚ ਜਿਹੜੀਆਂ ਬੱਚੀਆਂ ਕਹਿ ਰਹੀਆਂ ਨੇ ਕਿ ਸਾਡੇ ਸਾਹ ਦੇ ਨਾਂ ਦੇ ਉੱਤੇ ਟੈਸਟ ਕਰਨ ਦੇ ਬਹਾਨੇ ਸਾਨੂੰ ਹੱਥ ਲਾਉਂਦਾ ਸੀ, ਫਿਰ ਉਹ 'ਚ ਕਿਵੇਂ ਸੱਚਾਈ ਨਹੀਂ ਹੋਊਗੀ? ਹੁਣ ਇਹ ਜਿਹੜੀ ਚਾਰਜਸ਼ੀਟ ਹੈ ਪ੍ਰਵੀਨ ਜੀ, ਉਹ 3-4 ਪਹਿਲੂਆਂ ਤੇ ਸਮਝਣ ਦੀ ਲੋੜ ਹੈ। 6 ਪਹਿਲਵਾਨਾਂ ਦੀ ਸ਼ਿਕਾਇਤ ਦੇ ਆਧਾਰ ਦੇ ਉੱਤੇ ਇਹ ਜਾਂਚ ਹੋਈ ਤੇ ਉਸ ਜਾਂਚ ਦੇ ਆਧਾਰ ਦੇ ਉੱਤੇ ਮਤਲਬ ਕਿ ਇਹ ਚਾਰਜਸ਼ੀਟ ਦਾਖਲ ਹੋਈ, ਜਿਹਦੇ ਵਿੱਚ ਇਹ ਗੱਲ ਕਹੀ ਗਈ ਕਿ ਬਿਲਕੁਲ ਜੀ ਬ੍ਰਿਜ ਭੂਸ਼ਣ ਦੇ ਖਿਲਾਫ ਕੇਸ ਵੀ ਚੱਲਣਾ ਬਣਦਾ ਤੇ ਉਹ ਸਜ਼ਾ ਦਾ ਵੀ ਹੱਕਦਾਰ ਹੈ ਜੀ, ਕਿ ਉਹਦੇ ਪਰ ਕੇਸ ਅੱਗੇ ਵਧਣਾ ਚਾਹੀਦਾ ਇਹਨਾਂ ਪਹਿਲੂਆਂ ਤੇ ਸਜ਼ਾ ਮਿਲਣੀ ਚਾਹੀਦੀ ਹੈ। ਉਹ ਕਹਿੰਦੇ ਜੀ ਇਸ ਚਾਰਜਸ਼ੀਟ ਦੇ ਜਿਹੜਾ ਹਵਾਲਾ ਹੈ ਉਹ ਹੈਗਾ ਜੀ ਸਰੀਰਕ ਸ਼ੋਸ਼ਣ ਵੀ ਕਹਿੰਦੇ ਮਤਲਬ ਕਿ ਸਾਬਤ ਹੁੰਦਾ ਇੱਕ ਤਰ੍ਹਾਂ ਦਾ। ਚਾਰਜਸ਼ੀਟ ਕਹਿੰਦੀ ਹੈ ਕਿ ਉਹਦੇ ਵਿੱਚ ਜਿਹੜੇ ਦੋਸ਼ ਲਾਏ ਨੇ ਉਹਦੇ ਹਵਾਲੇ ਨਾਲ, ਫਿਰ ਛੇੜਖਾਨੀ, ਫਿਰ ਪਿੱਛਾ ਕਰਨਾ ਜੀ, ਹੈ ਨਾ, ਫਿਰ ਮਤਲਬ ਕਿ ਜਿਵੇਂ ਇਹੋ ਜਿਹੇ ਗੰਭੀਰ ਜਿਹੜੇ ਅਪਰਾਧ ਨੇ ਉਹਨਾਂ ਦੇ ਵਿੱਚ ਉਹਦਾ ਨਾਂ ਕਹਿੰਦੇ ਸ਼ਰੇਆਮ ਵੱਜਦਾ ਨਜ਼ਰ ਆ ਰਿਹਾ 6 ਸ਼ਿਕਾਇਤਾਂ ਦੇ ਆਧਾਰ ਤੇ ਗਵਾਹਾਂ ਦੇ ਆਧਾਰ ਤੇ ਉੱਤੇ। ਸੋ ਇਸ ਲਈ ਦਿੱਲੀ ਪੁਲਿਸ ਦੀ ਚਾਰਜਸ਼ੀਟ ਕਹਿੰਦੀ ਹੈ ਕਿ ਬ੍ਰਿਜ ਭੂਸ਼ਣ ਦੇ ਉੱਤੇ ਕੇਸ ਵੀ ਚੱਲੇਗਾ ਜੀ ਤੇ ਉਸ ਨੂੰ ਸਜ਼ਾ ਵੀ ਮਿਲਣੀ ਚਾਹੀਦੀ ਹੈ ਜੀ। ਸੋ ਇੱਕ ਤਰ੍ਹਾਂ ਅਦਾਲਤ ਚ ਉਹਨਾਂ ਨੇ ਕਿਹਾ ਕਿ ਇਹਦੇ ਕੇਸ ਨੂੰ ਅੱਗੇ ਵਧਾਇਆ ਜਾਵੇ ਤੇ ਸਜ਼ਾ ਦਾ ਹੱਕਦਾਰ।
6 ਸ਼ਿਕਾਇਤਕਰਤਾਂ ਦੇ ਨਾਲ 17 ਗਵਾਹਾਂ ਨੇ ਇਹ ਗਵਾਹੀ ਭਰੀ ਆ ਪ੍ਰਵੀਨ ਜੀ ਕਿ ਬਿਲਕੁਲ ਜੀ ਉਹ ਛੇੜਖਾਨੀ ਕਰਦਾ ਸੀ, ਜੀ ਜੀ ਉਹ ਬੱਚਿਆਂ ਨੂੰ ਤੰਗ ਪਰੇਸ਼ਾਨ ਕਰਦਾ ਸੀ, ਹੂੰ ਹੈਨਾ। ਤੇ ਉਹਨਾਂ ਦੀ ਹਾਮੀ ਦੇ ਆਧਾਰ ਦੇ ਉੱਤੇ ਇਹ ਗੱਲ ਬਣਦਾ ਕਿ ਇਹਨਾਂ ਚੋਂ 5 ਤਾਂ ਉਹ ਨੇ ਜਿਹੜੇ ਪਹਿਲਵਾਨਾਂ ਦੇ ਪਰਿਵਾਰਕ ਮੈਂਬਰ ਨੇ। ਠੀਕ ਹੈ। ਇਹਨਾਂ 6 ਸ਼ਿਕਾਇਤਕਰਤਾ ਜਿਹੜੀਆਂ ਧੀਆਂ ਪੰਜਾਬ ਭਾਰਤ ਦੀਆਂ ਪਹਿਲਵਾਨ ਬੱਚੀਆਂ ਨੇ, ਉਹਨਾਂ 6 ਦੇ ਵਿੱਚੋਂ 6 ਦੇ 5 ਤਾਂ ਪਰਿਵਾਰਕ ਮੈਂਬਰ ਨੇ ਜਿਹੜੇ ਨੇ ਗਵਾਹੀ ਦਿੱਤੀ ਆ, 12 ਹੋਰ ਨੇ ਜੀ, 12 ਚ ਜਿਵੇਂ ਰੈਫਰੀ ਨੇ, ਹੈਨਾ, ਜਾਂ ਕੁਝ ਹੋਰ ਪ੍ਰਬੰਧਕ ਨੇ, ਜਾਂ ਕੁਝ ਹੋਰ, ਇੱਥੋਂ ਤੱਕ ਕਿ ਇਹਨਾਂ ਪਹਿਲਵਾਨਾਂ ਨੇ ਉੱਥੇ ਥਾਵਾਂ ਦੀਆਂ ਫੋਟੋਆਂ ਦਾ ਹੁਣ ਪ੍ਰਬੰਧ ਕਰ ਰਹੇ ਨੇ, ਜਿੱਥੋਂ ਇਹ ਯਾਤਰਾਵਾਂ ਤੇ ਗਏ, ਜਿੱਥੋਂ ਖੇਡਾਂ ਖੇਡਣਗੇ, ਉਹ ਸਾਰਾ ਕੁਝ। ਸੋ 17 ਗਵਾਹਾਂ ਚੋਂ 5 ਗਵਾਹ ਉਹ ਨੇ ਜੀ ਜਿਨ੍ਹਾਂ ਨੇ ਇਹ ਗੱਲ ਸਾਹਮਣੇ ਲਿਆਂਦੀ ਹੈ ਕਿ ਬਿਲਕੁਲ ਜੀ ਇਸੇ ਤੋਂ ਬਾਅਦ ਫਿਰ ਇਹ ਚਾਰਜਸ਼ੀਟ 13 ਜੂਨ ਵਾਲੀ ਚਾਰਜਸ਼ੀਟ ਹੈ, ਜਿਹੜੀ ਮਤਲਬ ਕਿ ਹੁਣ ਇਸ ਰੂਪ ਚ ਅਮਲੀ ਰੂਪ ਚ ਸਾਹਮਣੇ ਆਈ ਹੈ, ਜਿਸ ਚ ਧਾਰਾ 506 ਜਿਹੜੀ ਅਪਰਾਧਕ ਧਮਕੀ ਦੇਣ ਵਾਲੀ ਧਾਰਾ, ਫਿਰ ਧਾਰਾ 354 ਔਰਤਾਂ ਦੇ ਨਾਲ, ਬੱਚੀਆਂ ਦੇ ਨਾਲ ਮਤਲਬ ਕਿ ਉਹਨਾਂ ਦੇ ਸਨਮਾਨ ਨੂੰ ਠੇਸ ਪਹੁੰਚਾਉਣਾ, ਹੈ ਨਾ, ਉਹਨਾਂ ਦੀ ਜਨਤਕ ਤੌਰ ਤੇ ਮਰਿਆਦਾ ਨੂੰ, ਉਹਨਾਂ ਦੇ ਸਨਮਾਨ ਨੂੰ ਤਾਰ ਪੀੜੋ ਕਰਨਾ, ਉਹ 354 ਲੱਗੀ ਹੈ। ਫਿਰ 354 ਇਹ ਲੱਗੀ ਹੈ ਸਿੱਧੀ ਸਰੀਰਕ ਸ਼ੋਸ਼ਣ ਦੀ ਧਾਰਾ, ਫਿਰ 354 ਡੀ ਲੱਗੀ ਹੈ ਪਿੱਛਾ ਕਰਨ ਦੀ ਧਾਰਾ ਜੀ। ਫਿਰ ਇਸੇ ਤਰ੍ਹਾਂ ਇਹ ਸਾਰੀਆਂ ਧਾਰਾਵਾਂ ਦੇ ਆਧਾਰ ਤੇ ਇਹ ਪਹਿਲੂ ਬਣਿਆ ਕਿ ਬਿਲਕੁਲ ਜੀ ਉਹ ਸ਼ੋਸ਼ਣ ਵੀ ਕਰਦਾ ਸੀ, ਉਹ ਛੇੜਖਾਨੀ ਵੀ ਕਰਦਾ ਸੀ, ਪਿੱਛਾ ਵੀ ਕਰਦਾ ਸੀ, ਤੇ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਇੱਧਰ ਦੂਸਰੇ ਪਾਸੇ ਜਿਹੜਾ ਇਹ ਪਹਿਲੂ ਉੱਭਰਿਆ ਉਹਦੇ ਵਿੱਚ ਖਾਸ ਕਰਕੇ ਹੈ ਕਿ ਉਹ ਕਹਿੰਦੇ ਜੀ ਕਿ ਪਹਿਲਵਾਨਾਂ ਜਿਹੜੀ ਸ਼ਿਕਾਇਤਾਂ ਨੇ, ਉਹ ਕਹਿੰਦੇ ਕਿ ਜਦੋਂ ਵੀ ਮਤਲਬ ਬੱਚੀਆਂ ਵਾਰਮ ਅਪ ਹੁੰਦੀਆਂ ਸੀ ਜਾਂ ਪ੍ਰੈਕਟਿਸ ਕਰਦੀਆਂ ਸੀ ਜਾਂ ਜਿੱਤ ਕੇ ਆਉਂਦੀਆਂ ਸੀ ਜਾਂ ਹਾਰ ਕੇ ਆਉਂਦੀਆਂ ਸੀ, ਉਹ ਤੋਂ ਬਾਅਦ ਉਹ ਸਾਹ ਚੈੱਕ ਕਰਨ ਦੇ ਬਹਾਨੇ ਉਹਨਾਂ ਨੂੰ ਮਤਲਬ ਕਿ ਗਲਤ ਭਾਵਨਾ ਨਾਲ ਛੂਹਣ ਦੀ ਕੋਸ਼ਿਸ਼ ਕਰਦਾ ਸੀ। ਸੋ ਇਹੀ ਜਿਹੀਆਂ ਕਰਤੂਤਾਂ ਦੀ ਸ਼ਿਕਾਇਤ ਆ ਉਹਦੇ ਵਿੱਚ। ਇਸੇ ਤਰ੍ਹਾਂ ਫੋਟੋ ਖਿਚਾਉਣ ਦੇ ਬਹਾਨੇ ਜਾਣਬੁੱਝ ਕੇ ਉਹਨਾਂ ਦੇ ਮੋਢਿਆਂ ਤੇ ਹੱਥ ਰੱਖਣਾ, ਉਹਨੂੰ ਖਿੱਚ ਕੇ ਨਾਲ ਨੇੜੇ ਕਰਨ ਦੀ ਕੋਸ਼ਿਸ਼ ਕਰਨਾ, ਇਹ ਕਰਤੂਤਾਂ ਬ੍ਰਿਜ ਭੂਸ਼ਣ ਦੀਆਂ ਸ਼ਰੇਆਮ ਸਾਹਮਣੇ ਆ ਰਹੀਆਂ ਨੇ। ਤੇ ਜਿਹਦੇ ਬੰਦੇ ਤੇ ਪਹਿਲਾਂ ਹੀ 85 87 ਕੇਸ ਚੱਲਦੇ ਹੋਣ, ਉਹ ਕਿੰਨਾ ਕੁ ਦੁੱਧ ਧੋਤਾ ਹੋਊਗਾ ਜੀ, ਤੇ ਉਹਨੂੰ ਬਚਾਉਣ ਦੀ ਕਵਾਇਦ ਕਿਉਂ ਆ? ਇਹ ਸਵਾਲ ਹੈ ਮੇਰਾ ਸਭ ਤੋਂ ਬੜਾ, ਕਿ ਜੇ ਚਾਰਜਸ਼ੀਟ ਦਮ ਭਰਦੀ ਆ, ਚਾਰਜਸ਼ੀਟ ਦਿੱਲੀ ਪੁਲਿਸ ਦੀ ਆ, ਦਿੱਲੀ ਪੁਲਿਸ ਅਮਿਤ ਸ਼ਾਹ ਦੀ ਆ, ਅਮਿਤ ਸ਼ਾਹ ਨਰਿੰਦਰ ਮੋਦੀ ਦਾ, ਤੇ ਦੇਸ਼ ਦਾ ਗ੍ਰਹਿ ਮੰਤਰੀ ਤੇ ਪ੍ਰਧਾਨ ਮੰਤਰੀ ਨੂੰ ਕਿਉਂ ਨਹੀਂ ਆਉਂਦਾ ਕਿ ਅਸੀਂ ਇੱਕ ਮੈਂਬਰ ਪਾਰਲੀਮੈਂਟ ਦੀ ਮੈਂਬਰੀ ਖਾਰਜ ਕਰੀਏ ਜੀ? ਜੇ ਰਾਹੁਲ ਗਾਂਧੀ ਦੀ ਮੋਦੀ ਸ਼ਬਦ ਕਹਿਣ ਤੇ ਮਤਲਬ ਕਿ ਮੈਂਬਰੀ ਖਾਰਜ ਹੋ ਸਕਦੀ ਆ, ਤਾਂ ਇਹਦੀਆਂ ਤਾਂ ਕਾਲੀਆਂ ਕਰਤੂਤਾਂ ਨੇ। ਤੇ ਲੈ ਲਓ ਮੈਂਬਰੀ, ਜੇ ਅਦਾਲਤ ਜਦੋਂ ਫੈਸਲਾ ਜੂਗਾ ਤਾਂ ਦੁਬਾਰਾ ਲੜ ਲਵੇ ਜਿਆਦਾ ਖਾਜ ਹੈ ਜੀ। ਤੇ ਆ ਤਾਜੀ ਘਟਨਾ ਕਿ ਹੁਣ ਸ਼ਰੇਆਮ ਬੱਚੀਆਂ ਨਾਲ, ਜਿਵੇਂ ਇੱਕ ਮਹਿਲਾ ਪੱਤਰਕਾਰ ਨਾਲ ਜੋ ਇਹਨੇ ਕਰਤੂਤ ਕੀਤੀ ਆ, ਤੇ ਕਿੰਨਾ ਕੁ ਸਨਮਾਨ ਕਰਦਾ ਜੀ ਔਰਤਾਂ ਦਾ, ਇੱਥੋਂ ਸਪਸ਼ਟ ਹੋ ਗਿਆ। ਸੋ ਚਾਰਜਸ਼ੀਟ ਤਾਂ ਬੋਲਦੀ ਆ ਜੀ ਕਿ ਬ੍ਰਿਜ ਭੂਸ਼ਣ ਦੇ ਗੁਨਾਹਾਂ ਦੀ ਲਿਸਟ ਲੰਬੀ ਆ ਤੇ ਉਹ ਸਜ਼ਾ ਦਾ ਹੱਕਦਾਰ ਆ, ਪਰ ਮੈਨੂੰ ਅਜੇ ਵੀ ਇਹ ਹਾਥੀ ਦੇ ਦੰਦ ਖਾਣ ਦੇ ਹੋਰ ਤੇ ਦਿਖਾਉਣ ਦੇ ਹੋਰ ਲੱਗਦੇ ਨੇ, ਇਹਦੇ ਪਿੱਛੇ ਵੀ ਕੋਈ ਖੇਲ ਲੱਗਦਾ ਜੀ। ਅਸਲ ਦੇ ਵਿੱਚ ਸ਼ਰਮਾ ਜੀ ਇਹਦੀਆਂ ਕਰਤੂਤਾਂ ਦਾ ਆਪਾਂ ਅੱਗੇ ਵੀ ਤੁਸੀਂ ਵਿਆਖਿਆ ਕੀਤੀ ਹੈ ਕਿ ਕਦੋਂ ਤਫਸੀਲ ਦੇ ਨਾਲ ਚਰਚਾ ਕੀਤੀ ਹੈ। ਇਹ ਬੰਦੇ ਨੇ ਸਟੇਜ ਤੇ ਚੜੇ ਇੱਕ ਖਿਡਾਰੀ ਨੂੰ ਥੱਪੜ ਮਾਰਤਾ ਸੀ, ਬਿਲਕੁਲ, ਤੇ ਬਾਅਦ ਦੇ ਵਿੱਚ ਇਹਦੇ ਜੋ ਦੋਸ਼ ਲਾਇਆ, ਜਦੋਂ ਇਹਨੂੰ ਪੁੱਛਿਆ ਗਿਆ ਵੀ ਕਹਿੰਦਾ ਵੀ ਉਹਨੇ ਏਜ ਫਰਾਡ ਕੀਤਾ ਸੀਗਾ ਜਦੋਂ ਚੈਂਪੀਅਨਸ਼ਿਪ ਹੋਈ ਸੀ। ਪ੍ਰਵੀਨ ਜੀ ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਇੱਕ ਇੰਟਰਵਿਊ 'ਚ ਨੇ ਆਪ ਮੰਨਿਆ ਕਿ ਅਸੀਂ ਕੋਲੇ ਦੀ ਖਾਨ ਲਈ ਵੀ ਸੀ 2 ਜਣਿਆਂ ਨੇ, ਤੇ ਮੈਂ ਬੰਦਾ ਮਾਰਿਆ ਜੀ, ਮੈਂ ਬਰੀ ਵੀ ਹੋ ਕੇ ਬਾਹਰ ਵੀ ਆ ਜੀ। ਬਿਲਕੁਲ। ਤੇ ਇਹਨੇ ਕਿਹਾ ਕਿ ਏਜ ਫਰਾਡ ਸੀ, ਤੇ ਜੇ ਏਜ ਫਰਾਡ ਸੀ ਤੇ ਇਹਦਾ ਮਤਲਬ ਇਹ ਹੈ ਕਿ ਤੁਸੀਂ ਥੱਪੜ ਜੜਦੇ ਹੋ ਕਿਸੇ ਦੇ, ਕਿ ਹੁਣ ਤੁਸੀਂ ਖੁਦ ਕੋਰਟ ਕਚਹਿਰੀ ਹੋ, ਕਿ ਤੁਸੀਂ ਖੁਦ ਸਟੇਜ ਤੇ ਖੜ ਕੇ ਫੈਸਲਾ ਲਓਗੇ। ਸੋ ਇਹ ਇੱਕ ਚਿੱਟ ਕੱਪੜੇ ਗੁੰਡਾਗਰਦੀ ਹੈ ਜਿਹਨੂੰ ਆਪਾਂ ਕਹਿ ਸਕਦੇ ਹਾਂ, ਇੱਕ ਜਿਵੇਂ ਆਪਾਂ ਕਹਿੰਦੇ ਚੁਣਿਆ ਹੋਇਆ ਨੁਮਾਇੰਦਾ, ਇੱਕ ਜਿਹੜਾ ਜਿਵੇਂ ਆਪਾਂ ਕਹਿ ਲਈਏ ਕਈ ਵਾਰੀ ਵਰਦੀਧਾਰੀ ਗੁੰਡਾਗਰਦੀ ਹੈ, ਉਹ ਇਸੇ ਤਰ੍ਹਾਂ ਦੀ ਇੱਕ ਹਾਂਜੀ ਚੁਣੇ ਹੋਏ ਨੁਮਾਇੰਦੇ ਵੱਲੋਂ ਗੁੰਡਾਗਰਦੀ ਹੈ। ਔਰ ਜਿਸ ਤਰ੍ਹਾਂ ਦਾ ਤੁਸੀਂ ਪੱਤਰਕਾਰ ਦੇ ਨਾਲ ਜ਼ਿਕਰ ਕੀਤਾ, ਇਹ ਪਹਿਲੀ ਮਰਤਬਾ ਨਹੀਂ ਹੈ। ਤੁਹਾਨੂੰ ਯਾਦ ਹੋਣਾ ਆਸ਼ੀਸ਼ ਮਿਸ਼ਰਾ ਲਖੀਮਪੁਰ ਖੀਰੀ ਵਾਲਾ, ਜਦੋਂ ਉਹਦੇ ਤੋਂ ਸਵਾਲ ਪੁੱਛਿਆ ਗਿਆ ਸੀ ਉਹਦੇ ਬਾਪ ਤੋਂ ਕਿ ਬਈ ਤੇਰੇ ਤੇ ਦੋਸ਼ ਲੱਗ ਰਹੇ ਨੇ, ਤਾਂ ਉਹ ਵੀ ਪੱਤਰਕਾਰਾਂ ਨੂੰ ਇਸੇ ਤਰ੍ਹਾਂ ਹੀ ਪੈ ਗਿਆ ਸੀ ਜੀ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਰੁਖ ਕਰੀਏ ਪੰਜਾਬ ਦੀ ਤਰਾਸਦੀ ਦਾ, ਪੰਜਾਬ ਦੇ ਦੁਖਾਂਤ ਦਾ। ਬੜੀ ਤਫਸੀਲ ਦੇ ਨਾਲ ਆਪਾਂ ਚਰਚਾ ਕੀਤੀ ਸੀ ਇਸ ਹੜ੍ਹਾਂ ਦੇ ਬਾਰੇ, ਹੜ੍ਹਾਂ ਦੇ ਪਾਣੀ ਦੇ ਬਾਰੇ, ਪ੍ਰਭਾਵਾਂ ਦੇ ਬਾਰੇ, ਕਾਰਨਾਂ ਦੇ ਬਾਰੇ, ਵਿਪਤਾ ਦੇ ਬਾਰੇ। ਪਰ ਹੁਣ ਮੀਂਹ ਤਾਂ ਰੁਕ ਗਿਆ ਪੰਜਾਬ ਦੇ ਵਿੱਚ, ਪਰ ਪੰਜਾਬ ਦੇ 1000 ਤੋਂ ਵੱਧ ਪਿੰਡ ਪਾਣੀ ਦੀ ਮਾਰ ਹੇਠ ਨੇ। 13 ਜ਼ਿਲ੍ਹਿਆਂ ਦੇ ਵਿੱਚ ਹੜ੍ਹਾਂ ਦਾ ਪ੍ਰਕੋਪ ਸਾਫ਼ ਦੇਖਿਆ ਜਾ ਸਕਦਾ ਹੈ ਜੀ। ਪ੍ਰਵੀਨ ਜੀ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਕਿ ਧੁੱਪ ਵੀ ਨਿਕਲੀ ਹੈ ਜੀ, ਮੀਂਹ ਵੀ ਰੁਕਿਆ ਜੀ। ਬੇਸ਼ੱਕ ਅਜੇ ਅਲਰਟ ਹੈਗਾ ਅਗਲੇ 2-3 ਦਿਨਾਂ ਲਈ ਹੋਰ, ਅੱਜ ਦਾ ਦਿਨ ਵੀ ਦੱਸਿਆ ਜਾ ਰਿਹਾ ਕਿ ਬੇਸ਼ੱਕ ਪਰਸੈਂਟੇਜ ਕੁਝ ਘੱਟ ਹੈ, ਤਾਂ ਲੱਗਦਾ ਕਿ ਸ਼ਾਇਦ ਉਨਾ ਵੀ ਨਾ ਭਰੇ,
ਪਰ ਸਵਾਲ ਇਹ ਹੈ ਕਿ ਜੇ ਮੀਂਹ ਰੁਕ ਗਿਆ ਤਾਂ ਕੀ ਹੜ੍ਹਾਂ ਤੋਂ ਨਿਜਾਤ ਮਿਲ ਗਈ ਉਹਨਾਂ ਪਿੰਡਾਂ ਨੂੰ, ਜਾਂ ਜੋ ਪਾਣੀ ਮਾਰ ਕਰ ਗਿਆ ਉਹ ਤੋਂ ਨਿਜਾਤ ਮਿਲ ਗਈ? ਜੀ ਅਜੇ ਵੀ ਪੂਰੀ ਤਰ੍ਹਾਂ ਪਾਣੀ ਉਤਰਿਆ ਨਹੀਂ, ਤੇ ਜਿੱਥੇ ਉਤਰ ਗਿਆ ਉੱਥੇ ਇੰਨਾ ਕੁਝ ਛੱਡ ਗਿਆ ਕਿ ਜਿਹਨੂੰ ਦੁਰਸਤ ਹੁੰਦਿਆਂ ਮਹੀਨੇ ਲੱਗ ਜਾਣੇ ਆ ਜੀ। ਸਰਕਾਰਾਂ ਨੇ ਤਾਂ ਆਪਣੀਆਂ ਫੋਟੋਆਂ ਦਾ ਹੜ ਲਿਆ ਤਾ ਜੀ, ਐਮਐਲਏ ਨੇ ਇੰਨੀਆਂ ਫੋਟੋਆਂ ਜਿਨ੍ਹਾਂ ਨੇ ਹਕੀਕਤ ਚ ਲੋਕ ਬਚਾਏ ਉਹਨਾਂ ਦੀਆਂ ਸਾਹਮਣੇ ਨਹੀਂ ਆਈਆਂ ਜਿੰਨੀਆਂ ਐਮਐਲਏ ਦੀਆਂ ਆ ਗਈਆਂ, ਜਿਵੇਂ ਚੇਚੇ ਕੈਮਰਾਮੈਨ ਨਾਲ ਲੈ ਕੇ ਘੁੰਮੇ ਜੀ ਐਮਐਲਏ ਜੀ। ਸੋ ਇਹ ਉਸੇ ਤਰ੍ਹਾਂ ਦਾ ਵਰਤਾਰਾ ਲੱਗ ਰਿਹਾ ਕਿ ਸੜਕ ਤੇ ਹਾਦਸਾ ਵਾਪਰਿਆ ਹੋਵੇ ਤੇ ਲੋਕ ਉਹਨਾਂ ਨੂੰ ਬਚਾਉਣ ਦੀ ਬਜਾਏ ਫੋਟੋਆਂ ਖਿਚਾਉਣ ਚ, ਐਮਐਲਏ ਤਾਂ ਐ ਫੋਟੋਆਂ ਖਿਚਾਉਣ ਲੱਗੇ ਜਿਵੇਂ ਫੋਟੋ ਸੈਸ਼ਨ ਹੋਵੇ। ਮਤਲਬ ਇੰਨੀਆਂ ਤਾਂ ਨਰਿੰਦਰ ਮੋਦੀ ਨਹੀਂ ਖਿਚਾਉਂਦਾ ਜੀ ਜਿੰਨੀਆਂ ਇਸ ਵਾਰ ਪੰਜਾਬ ਦੇ ਐਮਐਲਏ ਨੇ ਹੜ੍ਹਾਂ ਦੇ ਵਿੱਚ ਜਾ ਕੇ ਫੋਟੋਆਂ। ਤੁਸੀਂ ਬਚਾਉਣ ਗਏ ਸੀ ਕਿ ਫੋਟੋ ਸੈਸ਼ਨ ਲਈ ਗਏ ਸੀ? ਤੇ ਪਰ ਪੰਜਾਬ ਦੀ ਹਕੀਕਤ 1000 ਤੋਂ ਵੱਧ ਪਿੰਡ ਸਿੱਧਾ ਮਾਰ ਹੇਠਾਂ, ਜਦੋਂ ਕਿ ਪਾਣੀ ਤਾਂ ਵੱਧ ਪਿੰਡਾਂ 'ਚ ਬੜਿਆ ਫਿਰਿਆ, ਪਰ ਜਿਹੜੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ 1000 ਤੋਂ ਵੱਧ ਪਿੰਡ ਨੇ। ਤੇ ਜਦੋਂ ਕਿ 480 ਤੋਂ ਲੈ ਕੇ 500 ਪਿੰਡ ਤਾਂ ਉਹ ਨੇ ਜਿਹੜੇ ਇੱਕ ਤਰ੍ਹਾਂ ਨਾਲ ਬਰਬਾਦ ਹੋ ਗਏ ਜੀ, ਫਸਲੀ ਵੀ ਤੇ ਘਰੇਲੂ ਵੀ, ਜਿਨ੍ਹਾਂ ਦੇ ਅੰਦਰ ਮਤਲਬ ਵਿਛਾਉਣ ਨੂੰ ਦਰੀ ਤੇ ਸਰਾਣੇ ਤੇ ਉੱਪਰ ਲੈਣ ਨੂੰ ਖੇਸੀ ਤੱਕ ਨਹੀਂ ਬਚੀ, ਔਰ ਉਹ ਧੋ ਕੇ ਵੀ ਠੀਕ ਹੋਣ ਵਾਲੇ ਨਹੀਂ, ਇਹੋ ਜਿਹੇ ਹਾਲ ਚੋਂ ਨੇ ਮਤਲਬ ਪਿੰਡ ਜਿਨ੍ਹਾਂ ਦੇ ਢੋਲਾਂ 'ਚ ਕਣਕ ਤੱਕ ਖਰਾਬ ਹੋ ਗਈ। ਠੀਕ ਹੈ ਨਾ, ਦੁੱਧ ਜਿਹੜਾ ਦੁਧਾਰੂ ਪਸ਼ੂ ਸੀ ਉਹ ਚਲਾ ਗਿਆ ਘਰ ਦਾ। ਸੋ ਇਸ ਲਈ ਉਹ ਸਾਰੇ ਪਿੰਡ 480 ਤੋਂ 500 ਨੇ, ਖਾਸ ਕਰਕੇ ਦਰਿਆਵਾਂ ਦੇ ਕੰਢੇ ਵਾਲੇ ਪਿੰਡ, ਬਾਰਡਰਾਂ ਦੇ ਕੰਢੇ ਵਾਲੇ ਪਿੰਡ ਹੈ ਨਾ, ਇੱਧਰ ਆ ਰੋਪੜ, ਮਹਾਲੀ, ਮਰਿੰਡਾ, ਚਮਕੌਰ ਸਾਹਿਬ, ਉਹ ਜਾਂ ਬੁੱਢੇ ਨਾਲੇ ਦੇ ਨਾਲ ਵਾਲਾ ਏਰੀਆ, ਉਹ ਸਾਰਾ ਸਤਲੁਜ ਵਾਲਾ, ਬਿਆਸ ਵਾਲਾ, ਉਹ ਸਾਰੇ ਪਾਸੇ ਜੀ। ਸੋ ਇਹ ਸਾਰੇ ਵਰਤਾਰੇ ਦੇ ਬਾਵਜੂਦ ਵੀ 20,000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਿੰਡਾਂ ਦੇ ਲੋਕ, ਸਾਹਿਤਕ ਸੰਗਠਨ, ਧਾਰਮਿਕ ਸੰਸਥਾਵਾਂ, ਖਾਲਸਾ ਏਡ ਵੀ, ਐਸਜੀਪੀਸੀ ਵੀ, ਰਾਜਨੀਤਿਕ ਪਾਰਟੀਆਂ ਦੇ ਵਰਕਰ ਵੀ, ਆਮ ਆਦਮੀ ਪਾਰਟੀ ਦੇ ਲੀਡਰ ਵੀ ਹੈ ਨਾ, ਤੇ ਪਿੰਡਾਂ ਦੇ ਹੋਰ ਸੰਗਠਨ ਵੀ, ਉਹਨਾਂ ਨੇ ਹਿੰਮਤ ਕੀਤੀ, ਉਪਰਾਲਾ ਕੀਤਾ ਹੈ ਨਾ। 20,000 ਤੋਂ ਵੱਧ ਬੰਦਿਆਂ ਨੂੰ ਸੁਰੱਖਿਅਤ ਥਾਵਾਂ ਤੇ ਕੱਢ ਕੇ ਲਿਜਾਣ 'ਚ ਕਾਮਯਾਬ ਹੋਏ, ਪਰ ਤਾਂ ਵੀ 8 ਤੋਂ ਵੱਧ ਮੌਤਾਂ ਦੀ ਖਬਰ ਆ ਚੁੱਕੀ ਹੈ ਜੀ, 5 ਤੋਂ ਵੱਧ ਬੰਦੇ ਅਜੇ ਲਾਪਤਾ ਜੀ। ਜੇਕਰ ਮੈਂ ਇਹ ਗੱਲ ਕਰਾਂ ਤਾਂ 8 ਦੇ ਵਿੱਚ ਮਤਲਬ ਕਿ ਜਿਵੇਂ ਮਹਾਲੀ, ਰੋਪੜ, ਸ੍ਰੀ ਫਤਿਹਗੜ੍ਹ ਸਾਹਿਬ, ਇਹਨਾਂ ਤਿੰਨੇ ਜ਼ਿਲ੍ਹਿਆਂ ਦੇ ਵਿੱਚ ਦੋ ਮੌਤਾਂ ਦੀ ਖਬਰ ਆਈ ਹੈ। ਇਸੇ ਤਰ੍ਹਾਂ ਨਵਾਂ ਸ਼ਹਿਰ ਤੇ ਹੁਸ਼ਿਆਰਪੁਰ 'ਚ ਇੱਕ ਮੌਤ ਦੀ ਖਬਰ ਆਈ ਆ। ਬੇਸ਼ੱਕ ਆਰਮੀ ਦੀਆਂ ਟੀਮਾਂ ਲਾਈਆਂ, ਐਨਡੀਆਰਐਫ ਦੀਆਂ ਟੀਮਾਂ ਲਾਈਆਂ, ਸਥਾਨਕ ਸੰਸਥਾਵਾਂ ਲੱਗੀਆਂ, ਸ਼੍ਰੋਮਣੀ ਕਮੇਟੀ, ਖਾਲਸਾ ਏਡ, ਸੰਗਤ, ਆਵਾਮ, ਪ੍ਰਸ਼ਾਸਨ ਸਭ ਲੱਗੇ ਨੇ, ਪਰ ਸਰਕਾਰੀ ਅਧਿਕਾਰੀਆਂ ਦੀ ਕਿਹੋ ਜਿਹੀ ਭੂਮਿਕਾ ਸਾਰਿਆਂ ਨੂੰ ਦਿਖਦੀ ਆ। ਜੇ ਇਹੀ ਚੇਤਨਤਾ ਪਹਿਲਾਂ ਆਈ ਹੁੰਦੀ ਤਾਂ ਇਹ ਦ੍ਰਿਸ਼ ਨਾ ਪੈਦਾ ਹੁੰਦੇ। ਚਲੋ, ਇਹ ਤੋਂ ਬਾਅਦ ਸਰਕਾਰ ਦੀ ਜੇਕਰ ਗੱਲ ਕਰੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਬਕਾਇਦਾ ਕਿਹਾ ਜੀ ਕਿ ਅਸੀਂ ਫੰਡ ਜਾਰੀ ਕਰਤਾ ਇਹਦੇ ਲਈ, ਹੈ ਨਾ। ਮੈਨੂੰ ਪਤਾ ਲੱਗ ਰਿਹਾ ਸੀਗਾ ਕਿ 33.50 ਮਤਲਬ ਕਿ ਕਰੋੜ ਰੁਪਈਆ ਜਾਰੀ ਕਰਨ ਦਾ ਦਮ ਭਰਿਆ ਮੁੱਖ ਮੰਤਰੀ ਸਾਹਿਬ ਹੋਰਾਂ ਨੇ ਕਿ ਅਸੀਂ ਜੀ ਇਹ ਰਾਹਤ ਫੰਡ ਜਾਰੀ ਕੀਤਾ, ਇਹਦੇ ਨਾਲ ਸਾਰਾ ਕੁਝ ਛੇਤੀ ਦੁਰਸਤ ਹੋ ਜਾਊਗਾ। ਪਰ ਦੂਸਰੇ ਪਾਸੇ ਜਿਹੜੀ ਫਿਕਰਮੰਦੀ ਖੜੀ ਆ ਉਹ ਤਾਂ ਇਹ ਆ ਕਿ ਡੈਮਾਂ ਤੋਂ ਖਬਰ ਆ ਰਹੀ ਹੈ ਜੀ ਕਿ ਪਾਣੀ ਹੋਰ ਛੱਡਣਾ ਪੈਣਾ। ਅਸਲੀ ਤਾਂ ਮੀਂਹ ਵਾਲਾ ਹੜ੍ਹ ਥੋੜਾ ਹੈ, ਇਹ ਤਾਂ ਜਿਹੜਾ ਉੱਪਰੋਂ ਪਾਣੀ ਵੱਧਦਾ ਆਉਂਦਾ ਉਹ ਪਾਣੀ ਛੱਡਣਾ ਪੈਂਦਾ, ਤੇ ਅਸੀਂ ਪਾਣੀ ਦੇ ਨਿਕਾਸੀ ਲਈ ਥਾਂ ਛੱਡੀ ਨਹੀਂ, ਨਾ ਖੂਹ ਛੱਡੇ, ਨਾ ਛੱਪੜ ਛੱਡੇ, ਨਾ ਟੋਭੇ ਛੱਡੇ, ਨਾ ਖਾਲਾਂ ਛੱਡੀਆਂ, ਜਾਂ ਜਿੱਧਰ ਨੂੰ ਪਾਣੀ ਆਉਂਦਾ ਉਹਦੇ ਮੂਹਰੇ ਉੱਚਾ ਕਰ ਲਓ ਜੀ, ਕਹਿੰਦੇ ਕਿ ਪਾਣੀ ਨਹੀਂ ਆਊਗਾ ਫਿਰ। ਸੋ ਅਸੀਂ ਪਿੱਛੇ ਪਾਣੀ ਇਕੱਠੇ ਹੋਣ ਦੀ ਤਾਂ ਥਾਂ ਆਪ ਦੇ ਰਹੇ ਹਾਂ। ਅਸੀਂ ਦਰਿਆਵਾਂ ਦੀ ਥਾਂ ਦੇ ਵਿੱਚ ਤਾਂ ਖੇਤ ਬਣਾ ਲਏ, ਫਾਰਮ ਹਾਊਸ ਕੱਟ ਲਏ, ਪਲਾਟ ਕੱਟ ਲਏ, ਕਲੋਨੀਆਂ ਕੱਟ ਲੀਆਂ। ਸੋ ਉਹਦਾ ਨਤੀਜਾ ਜੀ, ਇੱਧਰ ਮੇਰੇ ਕੋਲ ਰਿਪੋਰਟ ਹੈ ਪ੍ਰਵੀਨ ਜੀ ਕਿ ਭਾਖੜਾ ਡੈਮ 'ਚ 20 ਤੋਂ 22 ਫੁੱਟ ਹੀ ਪਾਣੀ ਨੂੰ ਸੰਭਾਲਣ ਦੀ क्षमता ਬਚੀ ਆ, ਉਸ ਤੱਕ ਨੱਕੋ ਨਹੀਂ ਦੁਬਾਰਾ ਛੱਡਣਾ ਪੈ ਜਾਣਾ। ਇਸੇ ਤਰ੍ਹਾਂ ਪੌਂਗ ਡੈਮ ਦੇ ਵਿੱਚ 40 ਫੁੱਟ ਦੇ ਕਰੀਬ ਹੀ ਮਤਲਬ ਕਿ ਉਹਦੇ ਵਿੱਚ ਪਾਣੀ ਹੋਰ ਰੱਖਣ ਦੀ ਥਾਂ ਹੈ, ਨਹੀਂ ਉਹ ਫੁੱਲ ਹੈ। ਇਸੇ ਤਰ੍ਹਾਂ ਸਾਗਰ ਡੈਮ ਦੇ ਵਿੱਚ ਵੀ 25 ਫੁੱਟ ਦੀ ਗੱਲ ਹੈ। ਤੇ ਇੱਧਰ ਪ੍ਰਨੀਤ ਕੌਰ ਤੋਂ ਕਹਿੰਦੇ ਜੀ ਚੂੜਾ ਦਬਾ ਦਿਓ, ਤੇ ਨੱਥ ਚੂੜਾ ਸੋਨੇ ਦੀ ਨੱਥ ਤੇ ਚੂੜਾ ਚੜਾਇਆ ਜਾਂਦਾ, ਕਹਿੰਦੇ ਜੀ ਰਾਜੇ ਮਹਾਰਾਜਾਂ ਤੋਂ। ਜੇ ਨਦੀ 'ਚ ਕਹਿੰਦੇ ਜੀ ਘੱਗਰ ਨਦੀ ਜਿਹੜੀ ਉਹ ਪਟਿਆਲੇ ਵਾਲੀ ਬੜੀ ਨਦੀ ਆ, ਉਹ 'ਚ ਕਹਿੰਦੇ ਜੀ ਨੱਥ ਚੂੜਾ ਪ੍ਰਨੀਤ ਕੌਰ ਜੈ ਇੰਦਰ ਚੜਾਇਆ ਹੈ। ਮਤਲਬ ਜੇ ਇਹਨਾਂ ਦੇ ਚੜਾਇਆ ਤੇ ਏਦਾਂ ਰੁਕਦਾ ਤਾਂ ਪ੍ਰਵੀਨ ਜੀ ਹਫ਼ਤਾ ਪਹਿਲਾਂ ਕਿਉਂ ਨਹੀਂ ਚੜਵਾ ਲੈਂਦੇ? ਹੜ੍ਹ ਆਉਣ ਤੋਂ ਬਾਅਦ ਜਿਹੜਾ ਚੜਾਉਣ ਜਾਂਦੇ ਨੇ ਜੀ ਕਿ ਹੜ੍ਹ ਆਉਣ ਤੋਂ ਪਹਿਲਾਂ ਚੜਾ ਦਿਓ ਕਿ ਭਾਈ 2 ਵਾਰ ਚੜਾ ਦਿਓ। ਲੋਕਾਂ ਦੇ ਪੈਸੇ ਨਾਲੇ ਨੱਥਾਂ ਖਰੀਦੀਆਂ ਵੀ ਨੇ, ਤੁਸੀਂ ਕਿਹੜਾ ਪੱਲਿਓਂ ਦੇਣਾ? ਪਤਾ ਹੀ ਹੈ, ਕੋਈ ਗੱਲ ਨਹੀਂ, ਪਹਿਲਾਂ ਕਾਂਗਰਸੀਆਂ ਵਾਲਾ ਹੁਣ ਬੀਜੇਪੀ ਤੋਂ ਲੈ ਲੈਂਦੇ। ਤੇ ਜੇਕਰ ਇਹ ਹੋ ਸਕਦਾ ਤਾਂ ਫਿਰ ਇਹ ਰਵਾਇਤ ਪਹਿਲਾਂ ਕਿਉਂ ਨਹੀਂ ਜੀ? ਜੇ ਨੱਥ ਚੂੜਿਆਂ ਰੁਕਦਾ, ਮੈਂ ਕਹਿੰਦਾ ਧਾਰਮਿਕ ਰਵਾਇਤ ਆਪਾਂ ਉਹਦੇ ਪਰ ਸਵਾਲ ਨਹੀਂ ਖੜਾ ਕਰਦੇ ਜੀ, ਪਰ ਉਹਦੀ ਬਜਾਏ ਜੇਕਰ ਇਹੀ ਬੀਬੀ ਪ੍ਰਨੀਤ ਕੌਰ ਬਾਹਰ ਨਿਕਲ ਕੇ ਪਹਿਲਾਂ ਚੈੱਕ ਕਰ ਲੈਂਦੀ ਕਿ ਭਾਈ ਕਿੰਨੇ ਕੁ ਸੂਏ ਸਾਫ਼ ਕਰਤੇ,
ਕਿੰਨੇ ਕੁ ਨਾਲੇ ਸਾਫ਼ ਕਰਤੇ, ਜੀ ਕਿੰਨੇ ਕੁ ਚੋਏ ਸਾਫ਼ ਕਰਤੇ। ਤੇ ਜੇਕਰ ਇਹ ਪ੍ਰਬੰਧ ਦੇਖ ਲੈਂਦੇ ਜਾਂ ਉਹਨਾਂ ਪਿੰਡ ਵਾਲਿਆਂ ਨੂੰ ਕਿ ਭਾਈ ਜੇ ਹਰ ਵਾਰ ਆ ਜਾਂਦਾ ਹੈ ਐਕਟਿਵੀ ਮੀਂਹ ਦੇ ਅਲਰਟ ਨੇ, ਭਾਈ ਇੱਥੋਂ ਪਰੇ ਕਰ ਦਿਓ, ਪ੍ਰਸ਼ਾਸਨ ਨੂੰ ਇਹੀ ਪੁੱਛ ਲੈਂਦੇ। ਫਿਰ ਵੀ ਮੈਂਬਰ ਪਾਰਲੀਮੈਂਟ ਆ ਉਸ ਇਲਾਕੇ ਦੀ, ਅਫਸਰ ਡੀਸੀ ਫੋਨ ਤਾਂ ਚੱਕਦੇ ਹੋਣੇ, ਉਹ ਵੀ ਕੈਪਟਨ ਦੀ ਘਰ ਵਾਲੀ ਆ ਜੀ। ਬਿਲਕੁਲ ਬਿਲਕੁਲ। ਇਸ ਲਈ ਕੋਈ ਫੋਟੋਆਂ ਖਿਚਾਉਣ ਦਾ ਡਰਾਮਾ ਕਰਦਾ ਜੀ, ਕੋਈ ਧਾਰਮਿਕ ਰਵਾਇਤਾਂ ਪੂਰੀਆਂ ਕਰਕੇ ਡਰਾਮਾ ਕਰਦਾ ਜੀ, ਕੋਈ 4 ਕੇਲੇ ਵੰਡ ਕੇ ਪਸ਼ੂਆਂ ਨੂੰ ਖਿਲਾ ਕੇ ਫੋਟੋਆਂ 'ਚ ਪਾ ਰਿਹਾ ਜੀ, ਹੈ ਨਾ, ਕੋਈ ਨਾਲੀ 'ਚੋਂ ਪਾਣੀ ਕੱਢਣ ਦੀ ਕੋਸ਼ਿਸ਼ ਕਰਕੇ ਦਿਖਾ ਰਿਹਾ ਜੀ। ਜਿਨ੍ਹਾਂ ਨੇ ਹਕੀਕਤ 'ਚ ਕੰਮ ਕੀਤਾ ਉਹਨਾਂ ਦੀਆਂ ਫੋਟੋਆਂ ਵੀ ਨਹੀਂ ਆਈਆਂ ਕਿਤੇ ਜੀ। ਤੇ ਜਾਂਦੇ ਜਾਂਦੇ ਗੱਲ ਕਰੀਏ ਸ਼ਰਮਾ ਜੀ GST ਦੀ, ਕਹਿੰਦੇ ਸਰਕਾਰ ਦੇ ਲਈ ਸ਼ਰਾਬ ਤੇ ਸਿੱਖਿਆ ਇੱਕੋ ਜਿਹੀ ਹੈ, ਦੋਵੇਂ GST ਤੋਂ ਬਾਹਰ ਆ। ਪਰ ਮੈਨੂੰ ਕਰੋਨਾ ਦਾ ਟਾਈਮ ਯਾਦ ਆ ਗਿਆ, ਜਦੋਂ ਕਰੋਨਾ ਦੇ ਟਾਈਮ ਵੇਲੇ ਸਕੂਲ ਬੰਦ ਸੀ ਪਰ ਠੇਕੇ ਖੁੱਲੇ ਸੀ। ਬਸ ਇਹੋ ਜਿਹਾ ਹੀ ਹਾਲ ਹੈ ਜੀ। GST ਕੌਂਸਲ ਦੀ 50ਵੀਂ ਬੈਠਕ ਹੋਈ ਹੈ ਪ੍ਰਵੀਨ ਜੀ। ਇਸ 50ਵੀਂ ਬੈਠਕ ਦੇ ਵਿੱਚ ਕੁਝ ਚੰਗੇ ਫੈਸਲੇ ਹੋਏ ਆ। ਠੀਕ ਹੈ ਜੀ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਜੀ। ਚੰਗੇ ਫੈਸਲੇ ਇਸ ਲਈ ਮੈਂ ਕਹਿ ਰਿਹਾ ਕਿ ਇਹਨਾਂ ਨੇ ਬਕਾਇਦਾ ਤੌਰ ਤੇ ਆਨਲਾਈਨ ਜਿਹੜੀਆਂ ਗੇਮਾਂ ਨੇ ਜਾਂ ਕਸੀਨੋ ਨੇ ਜੀ, ਜਾਂ ਆ ਘੋੜਿਆਂ ਦੀ ਰੇਸ, ਹਾਰਸ ਰੇਸਿੰਗ ਕੀ ਕਹਿੰਦੇ ਉਹਨੂੰ, ਹੈ ਨਾ, ਹਾਂਜੀ, ਘੋੜਾ ਦੌੜ, ਹੈ ਨਾ, ਉਹ ਜਿਹੜੀਆਂ ਨੇ ਉਹਨਾਂ ਸਾਰਿਆਂ ਦੇ ਉੱਤੇ 28% ਟੈਕਸ ਲਾਉਣ ਦਾ ਫੈਸਲਾ ਲਿਆ ਜੀ। ਮਤਲਬ ਟੈਕਸ ਵਧਾਇਆ ਪਹਿਲਾਂ 18%। ਠੀਕ ਹੈ। ਮੈਂ ਕਹਿੰਦਾ ਇਹੋ ਜਿਹਾ ਤੇ 28 ਲੱਗੇ 30 ਲੱਗੇ ਕੋਈ ਮਸਲਾ ਨਹੀਂ, ਚਲੋ। ਪਰ ਉਹ ਤੋਂ ਬਾਅਦ ਕੈਂਸਰ ਦੀ ਜਿਹੜੀ ਦਵਾਈ ਹੈ ਜੀ, ਉਹਦੀ ਇੰਪੋਰਟ ਦੇ ਉੱਤੇ ਜਿਹੜਾ ਲੱਗਣ ਵਾਲਾ ਟੈਕਸ ਸੀਗਾ, GST ਸੀ ਜਿਹੜਾ ਲੱਗਣ ਵਾਲਾ, ਉਹਨੂੰ ਹਟਾਉਣ ਦੀ ਤਜਵੀਜ਼ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੋ ਇਹ ਇੱਕ ਚੰਗੀ ਗੱਲ ਹੈ, ਪਹਿਲ ਕਦਮੀ ਹੈ ਨਾ। ਇਸੇ ਤਰ੍ਹਾਂ ਸਿਨੇਮਾ ਹਾਲ ਦੇ ਵਿੱਚ ਵੈਸੇ ਹੀ ਚੀਜ਼ਾਂ ਮਹਿੰਗੀਆਂ ਨੇ, ਉਹਦੇ ਉੱਤੇ ਕਿੰਨੀ ਵਾਰ ਮੁੱਦਾ ਬਣਿਆ ਕਿ ਜਿਹੜਾ ਬਾਹਰ ਚੀਜ਼, ਮਤਲਬ ਜਿਵੇਂ ਤੁਸੀਂ ਕੀ ਹੁੰਦੇ ਨੇ ਉਹ ਸਾਡੇ ਕਹਿੰਦੇ ਨੇ, ਆਪਾਂ ਖਿੱਲਾ ਬਣਾ ਲੈਂਦੇ ਹਾਂ, ਜਿਵੇਂ ਉਹਨਾਂ ਨੂੰ ਪੌਪਕੌਰਨ ਕਹਿ ਕੇ ਵੇਚੀ ਜਾਂਦੇ ਨੇ ਉੱਤੇ ਖਿੱਲਾ ਨੂੰ, ਹੈ ਨਾ, ਉਹ ਮਤਲਬ ਜਿਹੜੀਆਂ 20 ਰੁਪਏ ਦੀਆਂ ਬਾਹਰ ਮਿਲਦੀਆਂ ਨੇ, ਉਹ ਅੰਦਰ 80 ਰੁਪਏ ਦੀਆਂ 100 ਰੁਪਏ ਦੀਆਂ ਮਿਲਦੀਆਂ ਨੇ ਸਿਨੇਮੇ 'ਚ। ਉਹ ਕਿਵੇਂ ਮਹਿੰਗੀਆਂ ਹੋ ਜਾਣ ਅੰਦਰ? ਇਸ ਪਰ ਕੋਈ ਚੈੱਕ ਆਊਟ ਹੀ ਨਹੀਂਗਾ, ਕੋਈ ਰੋਕਣ ਵਾਲੀ ਕਵਾਇਦ ਹੀ ਨਹੀਂਗੀ। ਪਰ ਉਹਦੇ ਬਾਵਜੂਦ ਵੀ ਉੱਥੇ ਖਾਣ ਵਾਲੀਆਂ ਚੀਜ਼ਾਂ ਦਾ ਜਿਹੜਾ ਬਿੱਲ ਬਣਦਾ ਸੀ, ਉਹ ਬਿੱਲ ਦੇ ਉੱਤੇ ਵੀ 18% GST ਲੱਗਦੀ ਸੀ। ਠੀਕ ਹੈ। ਮਤਲਬ ਤੁਸੀਂ ਸਿਨੇਮਾ ਹਾਲ ਦੇ ਵਿੱਚ ਜਿਹੜੀ ਵੀ ਖਾਣ ਵਾਲੀ ਚੀਜ਼ ਲਈ ਆ, ਉਹਦਾ ਜਿੰਨਾ ਬਿੱਲ ਬਣਿਆ ਉਹਦੇ 18% GST ਸੀ, ਉੱਥੇ ਘਟਾ ਕੇ 5% ਕੀਤੀ ਆ। ਮਤਲਬ ਜੇ ਪਹਿਲਾਂ ਕਿਸੇ ਨੇ ਮਤਲਬ ਇਕੱਲੇ ਜਵਾਕ ਨੂੰ ਮਤਲਬ ਸਿਰਫ ਚੁੱਪੇ ਕਰਾਉਣਾ, ਤਾਂ ਫਿਰ 100 ਰੁਪਏ ਤੋਂ ਘੱਟ ਚੀਜ਼ ਤਾਂ ਵੀ ਨਹੀਂ ਕੋਈ ਆਉਣੀ। ਹਾਂਜੀ ਹਾਂਜੀ। ਤੇ ਉਹਦਾ 100 ਵਾਲੀ ਚੀਜ਼ 118 ਬਣਦਾ ਸੀ, ਹੁਣ ਉਹਦਾ ਜੀ 105 ਬਣੂਗਾ। ਮਤਲਬ 13 ਰੁਪਏ ਬਚ ਜਾਣਗੇ ਅਗਲੇ ਦੇ, 5% GST ਆ। ਜੇ 500 ਰੁਪਏ ਦਾ, ਜੇ ਹੁਣ ਕੋਈ ਆਪਣੀ ਮਤਲਬ ਸਹੇਲੀ ਨਾਲ ਗਿਆ ਜਾਂ ਆਪਣੇ ਘਰ ਵਾਲੀ ਨਾਲ ਗਿਆ ਜਾਂ, ਹੈ ਨਾ, ਦੋ ਮਿੱਤਰ ਗਏ, ਤਾਂ ਜੇ 500 ਰੁਪਏ ਦਾ ਤੁਸੀਂ ਕੁਝ ਲੈ ਲਿਆ ਤਾਂ 90 ਰੁਪਏ GST ਬਣਦੀ ਸੀ 18% ਦੇ ਹਿਸਾਬ ਨਾਲ, ਤੇ ਉਹ ਚੀਜ਼ 590 ਦੀ ਹੋ ਜਾਂਦੀ ਸੀ। ਹੁਣ ਉਹ ਜੀ 25 ਰੁਪਏ GST ਲੱਗੂਗੀ, 525 ਦੀ ਹੋਊਗੀ। ਮਤਲਬ ਸੋ 65 ਰੁਪਏ ਬਚਦੇ। ਜੇ ਟੱਬਰ ਥਣੇ ਗਏ ਤੇ ਵੱਧ ਚੀਜ਼ਾਂ ਲੈ ਲਈਆਂ, ਤਾਂ ਜੇ 1000 ਲੈਣੇ ਹੋ ਜੀ ਤਾਂ 1000 ਪਿੱਛੋਂ 130 ਬਚੂਗਾ। ਸੋ ਇਹ ਚੰਗੀ ਗੱਲ ਹੈ। ਇਸੇ ਤਰ੍ਹਾਂ SUV ਦੇ ਉੱਤੇ, MUV ਦੇ ਉੱਤੇ 22% ਸੈਸ ਲੱਗੂਗਾ, ਜਦੋਂ ਜਿਹੜੀਆਂ ਸਿਡਾਨ ਕਾਰਾਂ ਨੇ ਉਹਦੇ ਉੱਤੇ ਉਹਨੂੰ ਬਾਹਰ ਰੱਖਿਆ ਗਿਆ ਜੀ। ਇਹ ਚੰਗੀ ਗੱਲ ਹੈ। ਇਸੇ ਤਰ੍ਹਾਂ ਮਤਲਬ ਕਿ ਇਹ ਜਿਹੜੀਆਂ ਚੀਜ਼ਾਂ ਨੇ, ਜਿਵੇਂ ਸਨੈਕਸ ਨੇ ਜਿਹੜੇ ਬਿਨਾਂ ਪੈਕ ਵਾਲੇ ਬਾਜ਼ਾਰ 'ਚ ਵਿਕਦੇ ਨੇ, ਕਿ ਮੰਨ ਲਓ ਬਿਨਾਂ ਪੱਕੇ ਹੋਏ, ਤੇ ਤੁਸੀਂ ਉਹ ਘਰੇ ਆ ਕੇ ਆਪ ਤਲਣੇ ਆ, ਉਹ ਜਿਹੜੇ ਸਨੈਕਸ ਨੇ ਉਹਨਾਂ ਦੇ ਉੱਤੇ ਪਹਿਲਾਂ 18% GST ਸੀ, ਹੁਣ 5% ਕਰਤੀ। ਠੀਕ ਹੈ। ਇਹ ਚੰਗੀ ਗੱਲ ਹੈ ਜੀ। ਹਾਂ, ਜਦੋਂ ਮੈਂ ਕਲੈਕਸ਼ਨ ਵਾਲੀ ਗੱਲ ਦੇਖਦਾ ਤਾਂ ਕਲੈਕਸ਼ਨ ਪਿਛਲੇ ਸਾਲਾਂ ਨਾਲੋਂ 12% GST ਵਧੀ ਹੈ ਜੀ। ਪਿਛਲੇ ਸਾਲ ਮਤਲਬ ਜਿਹੜੀ ਕਲੈਕਸ਼ਨ ਸੀ ਉਹ 1.44 ਲੱਖ ਕਰੋੜ ਸੀ ਜੀ। ਇਸ ਸਾਲ 1.61 ਲੱਖ ਕਰੋੜ ਹੈ ਜੀ। ਸੋ ਇਹ ਜੂਨ ਦੇ ਹਵਾਲੇ ਨਾਲ ਮੈਂ ਗੱਲ ਕਰ ਰਿਹਾ। ਸੋ ਜੂਨ ਦੇ ਹਵਾਲੇ ਨਾਲ 1.61 ਲੱਖ ਕਰੋੜ GST ਦੀ ਮਤਲਬ ਕਿ ਉਹ ਹੈ। ਪਿਛਲੇ ਸਾਲ ਇਸੇ ਜੂਨ ਮਹੀਨੇ ਦੀ 1.44 ਲੱਖ ਕਰੋੜ ਜੀ। ਸੋ ਇਹ ਮਹੀਨਾ ਬਾਈ ਇੱਥੋਂ ਪਤਾ ਲੱਗਦਾ ਕਿ 12% ਇਜ਼ਾਫਾ ਹੈ। ਤੇ ਜੇਕਰ ਮੈਂ ਗੱਲ ਕਰਾਂ ਤਾਂ ਇਹਦੀ 4 ਸਲੈਬ ਨੇ ਪ੍ਰਵੀਨ ਜੀ। ਜਿਵੇਂ 5% ਵਾਲੀ ਸਲੈਬ ਆ, 8% ਵਾਲੀ ਇਹਦੀ 18 ਤੇ 28 ਹੈ। ਠੀਕ ਹੈ। ਤੇ 33 ਮੈਂਬਰ ਨੇ ਜੀ ਇਹਦੇ, ਤੇ ਮੁਖੀ ਇਹਦੀ ਵਿੱਤ ਮੰਤਰੀ ਹੁੰਦੀ ਹੈ। ਪਰ ਸਵਾਲ ਇਹ ਹੈ ਕਿ ਆਹ ਸਾਰੀਆਂ ਚੰਗੀਆਂ ਚੀਜ਼ਾਂ ਦੇ ਨਾਲ ਨਾਲ ਜਦੋਂ ਇਹ ਜਾਣਕਾਰੀ ਨਾਲ ਸਾਹਮਣੇ ਆਈ ਤਾਂ ਮੈਂ ਹੈਰਾਨ ਹੋ ਗਿਆ ਪ੍ਰਵੀਨ ਜੀ। ਉਹ ਕਹਿੰਦੇ ਜੀ ਸ਼ਰਾਬ, ਸਿੱਖਿਆ ਤੇ ਸਿਹਤ ਸੇਵਾਵਾਂ GST ਤੋਂ ਬਾਹਰ ਨੇ। ਤੇ ਪ੍ਰਵੀਨ ਜੀ ਤੁਸੀਂ ਇੱਥੋਂ ਹਿਸਾਬ ਲਾ ਲਓ ਕਿ ਹੁਣ ਤੱਕ ਇਹ ਸਵਾਲ ਹੁੰਦਾ ਰਿਹਾ ਕਿ ਖਾਣ ਵਾਲੀਆਂ ਚੀਜ਼ਾਂ ਤੇ ਤਾਂ GST ਆ, ਪੈਟਰੋਲ ਡੀਜ਼ਲ ਅਜੇ ਤੱਕ GST ਤੋਂ ਬਾਹਰ ਆ, ਤੇ ਇੱਧਰ ਸਿੱਖਿਆ ਤੇ ਮਤਲਬ ਸ਼ਰਾਬ ਨੂੰ ਸਰਕਾਰ ਇੱਕੋ ਕੋਟੇ 'ਚ ਰੱਖਦੀ ਆ। ਸਰਕਾਰ ਲਈ ਸਿਹਤ ਵੀ ਉਸੇ ਤਰ੍ਹਾਂ ਦੀ ਆ, ਸਰਕਾਰ ਲਈ ਸਿੱਖਿਆ ਵੀ ਉਸੇ ਤਰ੍ਹਾਂ ਹੀ। ਸ਼ਰਾਬ ਸ਼ਾਇਦ ਉਹਨਾਂ ਨੇ ਕੋਡ ਕੱਢਿਆ ਵਾ, ਪਤਾ ਨਹੀਂ ਕਿ ਸੱਸੇ ਵਾਲੀਆਂ ਚੀਜ਼ਾਂ ਬਾਹਰ ਰੱਖਣੀਆਂ।
ਸੋ ਇਸ ਲਈ ਸਿਹਤ, ਸਿੱਖਿਆ ਤੇ ਸ਼ਰਾਬ ਮੂਹਰੇ ਲਿਖੀ ਆ ਕਿ ਸ਼ਰਾਬ ਨੂੰ, ਸਿੱਖਿਆ ਨੂੰ ਤੇ ਸਿਹਤ ਸੇਵਾਵਾਂ ਨੂੰ ਅਸੀਂ GST ਤੋਂ ਬਾਹਰ ਰੱਖਦੇ ਹਾਂ। ਕਮਾਲ ਆ ਜਨਾਬ ਤੁਹਾਡਾ। ਮੈਂ ਕਹਿੰਦਾ ਸ਼ਰਾਬ ਕਰੋ ਚੌਗਣੇ ਰੇਟ ਤੇ, ਤਾਂ ਘੱਟੋ ਘੱਟ ਪੀਣ ਵਾਲੇ ਨੂੰ ਇਹ ਤਾਂ ਹੋਵੇ। ਹੁਣ ਬਾਹਰਲੇ ਮੁਲਕਾਂ 'ਚ ਜੇਕਰ ਕੋਈ ਗੁਨਾਹ ਕਰਦਾ ਤਾਂ ਉਹਦੇ ਡਾਂਗ ਥੋੜਾ ਮਾਰਦੇ ਅਗਲੇ ਦਾ ਚਲਾਨ ਹੀ ਐਡਾ ਬੜਾ ਕੱਟਦੇ, ਅਗਲੀ ਵਾਰ ਸੋਚਦਾ ਅਗਲਾ ਕਿ ਰੈੱਡ ਲਾਈਟ ਟੱਪਣੀ ਹੈ ਕਿ ਨਹੀਂ ਟੱਪਣੀ, ਸੀਟ ਬੈਲਟ ਤੋਂ ਬਿਨਾਂ ਜਾਣਾ ਕਿ ਨਹੀਂ ਜਾਣਾ, ਗਲਤ ਪਾਰਕਿੰਗ 'ਚ ਗੱਡੀ ਲਾਉਣੀ ਹੈ ਕਿ ਨਹੀਂ ਲਾਉਣੀ। ਸਾਡੇ ਇੱਥੇ ਸੈਟਿੰਗ, ਆਪਾਂ ਪਿਛਲੇ ਦਿਨ ਹੀ ਗੱਲ ਕਰਕੇ ਹਟੇ ਹਾਂ ਚਲਾਨਾਂ ਦੀ ਕਿ ਹਾਂ ਜੀ ਉਹ ਸਰਕਾਰ ਨੇ ਕਹਿਤਾ ਨੰਬਰ ਪਲੇਟ ਵਾਲੀ, ਤੇ ਉਹਦੇ ਪਿੱਛੇ ਲੜਾਈਆਂ ਹੋਈ ਜਾਂਦੀਆਂ ਤੇ ਪੁਲਿਸ ਜੇਬ ਗਰਮ ਕਰਨ ਲੱਗੀ। ਸੋ ਆਹ ਆਪਣੇ ਆਪ 'ਚ ਵਰਤਾਰਾ ਕਿ ਸਰਕਾਰ ਲਈ ਸ਼ਰਾਬ, ਸਿੱਖਿਆ ਤੇ ਸਿਹਤ ਇੱਕੋ ਤਰ੍ਹਾਂ ਦੇ ਵਰਤਾਰੇ 'ਚ ਹੈ, ਤੇ ਸਾਰੀਆਂ ਚੀਜ਼ਾਂ ਖਾਣ ਪੀਣ ਵਾਲੀਆਂ ਮਤਲਬ ਦਾਇਰੇ 'ਚ ਲਿਆਂਦੀਆਂ। ਤੇ ਅਜੇ ਤੱਕ ਵੀ ਪੈਟਰੋਲ ਪੰਪ, ਕਿਉਂਕਿ ਅਡਾਨੀਆਂ ਦਾ ਤੇਲ ਵਿਕਦਾ ਜਨਾਬ, ਗੈਸ ਅਵਾਨੀਆਂ ਅਡਾਨੀਆਂ ਦੀ ਵਿਕਦੀ ਹੈ ਜਨਾਬ, ਤੇ ਤੇਲ ਤੇ ਡੀਜ਼ਲ, ਪੈਟਰੋਲ ਤੇ ਰਸੋਈ ਗੈਸ ਵਰਗੀਆਂ ਚੀਜ਼ਾਂ ਵੀ GST ਤੋਂ ਬਾਹਰ ਨੇ। ਤੇ ਇਹ ਚੰਗੀ ਗੱਲ ਹੈ, ਧੰਨਵਾਦ ਹੈ ਸਰਕਾਰ ਦਾ ਕਿ ਸਿੱਖਿਆ ਤੇ ਸਿਹਤ ਸੇਵਾਵਾਂ ਨੂੰ GST ਤੋਂ ਬਾਹਰ ਰੱਖਿਆ। ਪਰ ਜਨਾਬ ਸ਼ਰਾਬ ਸਿੱਖਿਆ ਦੇ ਨਾਲ ਮਿਲਾ ਰਹੇ ਹੋ, ਕਿਹੜੀ ਸਿਆਣਪ ਹੈ, ਮੈਨੂੰ ਤਾਂ ਹੁਣ ਸਮਝ ਆ ਰਹੀ ਹੈ ਇਹਨਾਂ ਦੀ। ਜੀ ਜੀ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਪ੍ਰਵੀਨ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਸਮਾਂ ਇਜਾਜ਼ਤ ਨਹੀਂ ਦਿੰਦਾ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ, ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।